29 ਅਪ੍ਰੈਲ 1986 ਖਾਲਿਸਤਾਨ ਐਲਾਨ ਦਿਵਸ ਔਰ ਇਹ ਆਪਣੇ ਆਪ ਦੇ ਵਿੱਚ ਆਪਣਾ ਜਿਹੜਾ ਰਾਜ ਭਾਗ 1849 ਚ ਅੰਗਰੇਜ਼ਾਂ ਦੇ ਪੇਟੇ ਪਿਆ, 1947 ਚ ਅਸੀਂ ਮੌਕਾ ਗਵਾਇਆ, ਉਸ ਨੂੰ ਮੁੜ ਹਾਸਲ ਕਰਨ ਦਾ ਜਿਹੜਾ ਬਿਗਲ ਵੱਜਿਆ ਆਜ਼ਾਦੀ ਦਾ। ਨੈਸ਼ਨਲ ਇੰਟੈਗ੍ਰੇਟਿਡ ਕਮਿਸ਼ਨ ਜਾਂ ਕਮੇਟੀ ਉਸ ਦੀ ਮੀਟਿੰਗ ਚੱਲ ਰਹੀ ਸੀ ਬਰਨਾਲੇ ਨੂੰ। ਉੱਥੇ ਉਹਨਾਂ ਨੂੰ ਪਤਾ ਲੱਗਾ ਕਿ ਜੀ ਤਾਂ ਖਾਲਿਸਤਾਨ ਦਾ ਐਲਾਨ, ਔਰ ਫੌਰਨ ਜਹਾਜ਼ਾਂ ਦੇ ਵਿੱਚ ਜਿਹੜੇ ਨੇ ਕਮਾਂਡੋ ਦਿੱਲੀ ਤੋਂ ਫੌਜ ਦੇ ਐਲੀਟ ਕਮਾਂਡੋ ਉਹ ਤੋਰੇ ਗਏ ਦਰਬਾਰ ਸਾਹਿਬ ਤੇ ਉਹਨਾਂ ਨੇ 30 ਅਪ੍ਰੈਲ ਨੂੰ 1986 ਨੂੰ ਧਾਵਾ ਬੋਲਿਆ। ਇਹ ਨਹੀਂ ਹੈ ਵੀ ਏਜੰਸੀਆਂ ਨੂੰ ਪਤਾ ਨਹੀਂ ਸੀ ਵੀ ਜਿਨ੍ਹਾਂ ਨੇ ਐਲਾਨ ਕੀਤਾ ਉਹ ਜਾ ਚੁੱਕੇ ਨੇ, ਹੋਰ ਤਾਂ ਉੱਥੇ ਕਿਸੇ ਨੇ ਕੋਈ ਗੋਲੀ ਨਹੀਂ ਚਲਾਈ, ਕਿਸੇ ਨੂੰ ਮਾਰਿਆ ਨਹੀਂ, ਪਰ ਉਹ ਜੂਨ 84 ਦੇ ਹਮਲੇ ਦੀ ਜਸਟੀਫਿਕੇਸ਼ਨ ਕਰਨਾ ਚਾਹੁੰਦੇ ਸੀ ਔਰ ਫੁੱਲ ਸਕੇਲ ਜਿਹੜਾ ਕਮਾਂਡੋ ਐਕਸ਼ਨ ਹੈ ਉਹ ਦਰਬਾਰ ਸਾਹਿਬ ਦੇ ਅੰਦਰ ਹੁੰਦਾ ਹੈ। ਤਾਂ ਉਹਨਾਂ ਨੂੰ ਇਹ ਲੱਗਦਾ ਸੀ ਵੀ ਜੂਨ 84 ਜਿਹੜਾ ਉਹ ਉਹਨਾਂ ਦੀ ਬਹੁਤ ਵੱਡੀ ਹਾਰ ਹੋਈ ਹੈ, ਕਿਉਂਕਿ ਇੱਕ ਵੀ ਸਿੱਖ ਨੇ ਸਰੈਂਡਰ ਨਹੀਂ ਸੀ ਕੀਤਾ ਜੂਨ 84। ਜਿਸ ਕੌਮ ਨੇ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਵਰਗੇ ਲੀਡਰ ਦਿੱਤੇ ਹੋਣ, ਅੱਜ ਆਪਣੀ ਨਜ਼ਰ ਤਾਂ ਮਾਰੋ, ਤੁਹਾਨੂੰ ਇਹ ਮਸਖਰੇ ਲੀਡ ਕਰ ਰਹੇ ਨੇ ਕਮੇਡੀਅਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 30 ਅਪ੍ਰੈਲ 2024 17 ਵਿਸਾਖ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, RCN ਕੇਬਲ, ਬੈਲਫਿਲਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਸਰੀ ਕੈਨੇਡਾ ਤੋਂ ਸਰਦਾਰ ਸਤਪਾਲ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਇਹ ਬੇਨਤੀ ਕੀਤੀ ਹੈ ਕਿ TV 84 ਖੁੱਲ੍ਹ ਕੇ ਆਪਣੇ ਸਿੱਖਾਂ ਦੀ ਜਿਹੜੀ ਗੱਲ ਕਰਦਾ ਹੈ, ਸੋ ਇਸ ਦੀ ਵੱਧ ਤੋਂ ਵੱਧ ਖਾਲਸਤਾਨ ਦੀ ਗੱਲ ਕਰਦਾ ਹੈ, ਤਾਂ ਇਸ ਦੀ ਵੱਧ ਤੋਂ ਵੱਧ ਜਿਹੜੀ ਮਾਈਕ ਸਹਾਇਤਾ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਸਤਪਾਲ ਸਿੰਘ ਸੰਧੂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਉਹਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਅੱਜ ਦੇ ਇਤਿਹਾਸਕ ਦਿਨ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਇਤਿਹਾਸ ਵਿੱਚ ਸਾਲ ਦਾ ਕੋਈ ਵੀ ਐਸਾ ਦਿਨ ਨਹੀਂ ਹੈ ਜਿਹੜਾ ਸਿੱਖ ਸ਼ਹੀਦਾਂ ਦੀ ਯਾਦ ਨਾਲ ਨਾ ਜੁੜਿਆ ਹੋਵੇ। ਸੋ ਪਰ ਕੁਝ ਦਿਨ ਵਿਸ਼ੇਸ਼ ਅਹਿਮੀਅਤ ਰੱਖਦੇ ਨੇ। ਅੱਜ ਦਾ ਦਿਨ ਜਿੱਥੇ 1699 ਵਿੱਚ 10ਵੇਂ ਪਾਤਸ਼ਾਹ ਵੱਲੋਂ ਲੜੇ ਗਏ ਭੰਗਾਣੀ ਦੇ ਯੁੱਧ ਦਾ ਦਿਨ ਹੈ, ਉੱਥੇ 1837 ਵਿੱਚ ਜਮਰੋਦ ਦੀ ਜੰਗ ਵਿੱਚ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲੂਏ ਦੀ ਸ਼ਹਾਦਤ ਦਿਨ ਵੀ ਹੈ। ਸੋ ਮੌਜੂਦਾ ਸਮੇਂ ਵਿੱਚ ਤਾਂ ਅਪ੍ਰੈਲ 1986 ਨੂੰ ਭਾਰਤੀ ਫੌਜਾਂ ਦੇ ਜਿਹੜੇ ਕਮਾਂਡੋਜ਼ ਨੇ ਦਰਬਾਰ ਸਾਹਿਬ ਤੇ ਮੁੜ ਧਾਵਾ ਬੋਲਿਆ ਸੀ ਔਰ ਕਾਰਨ 29 ਅਪ੍ਰੈਲ 1986 ਨੂੰ ਦਰਬਾਰ ਸਾਹਿਬ ਕੰਪਲੈਕਸ ਚੋਂ ਕੀਤਾ ਗਿਆ ਖਾਲਿਸਤਾਨ ਦਾ ਐਲਾਨਨਾਮਾ ਸੀ। ਸੋ ਇਸ ਹਮਲੇ ਨੂੰ ਭਾਰਤੀ ਫੌਜ ਨੇ ਆਪਰੇਸ਼ਨ ਬਲੈਕ ਥੰਡਰ 1 ਦਾ ਨਾਂ ਦਿੱਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸਤਪਾਲ ਸਿੰਘ ਸੰਧੂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ।
ਸਰੀ ਨਿਵਾਸੀ ਨੇ ਔਰ ਪਿਛਲੇ ਦਿਨਾਂ 'ਚ ਸਰੀ ਦੇ ਨਗਰ ਕੀਰਤਨ ਨੂੰ ਕਵਰ ਕਰਨ ਦੇ ਲਈ ਸਾਡੀ ਟੀਮ ਭਾਈ ਗੁਰਦੇਵ ਸਿੰਘ ਕਲਾਮਜ਼ੂ, ਉਹਨਾਂ ਦੀ ਸੰਘਣੀ ਸਾਹਿਬਾਂ ਔਰ ਅਮਰਵੀਰ ਸਿੰਘ ਤੇ ਬਾਕੀ ਸਾਥੀ ਵੀ ਗਏ ਔਰ ਉਹਨਾਂ ਨੇ ਉਸ ਨੂੰ ਕਵਰ ਕੀਤਾ ਪੈਰੇਡ ਨੂੰ। ਜੀ। ਔਰ ਇਸੇ ਦੌਰਾਨ ਹੀ ਭਾਈ ਸਤਪਾਲ ਸਿੰਘ ਜਿਹੜੇ ਸਾਡੇ ਨਾਲ ਬਹੁਤ ਪਿਆਰ ਕਰਦੇ ਨੇ ਔਰ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਸੰਘਰਸ਼ ਦੇ ਵਿੱਚ ਵੀ। ਬਿਲਕੁਲ। ਕੁਝ ਘਟਨਾਵਾਂ ਅੱਜ ਅਸੀਂ ਜਦੋਂ 30 ਅਪ੍ਰੈਲ ਨੂੰ ਗੱਲ ਕਰ ਰਹੇ ਹਾਂ ਤਾਂ ਜ਼ਾਹਰ ਹੈ ਕਿ ਦਰਬਾਰ ਸਾਹਿਬ ਤੇ ਦੂਸਰੀ ਵਾਰ ਹਮਲਾ ਜੂਨ 84 ਤੋਂ ਬਾਅਦ ਕਮਾਂਡੋਆਂ ਨੇ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਵੇਲੇ ਕੀਤਾ। ਇਹਦਾ ਕਾਰਨ ਜ਼ਾਹਰ ਹੈ 29 ਅਪ੍ਰੈਲ ਨੂੰ ਕੀਤਾ ਗਿਆ ਖਾਲਿਸਤਾਨ ਦਾ ਐਲਾਨਨਾਮਾ ਸੀ, ਜਦੋਂ ਕਿ ਐਲਾਨਨਾਮਾ ਕਰਨ ਤੋਂ ਬਾਅਦ ਬਾਬਾ ਗੁਰਬਚਨ ਸਿੰਘ ਮਾਨੂੰਚਾਲ ਔਰ ਸਾਰੇ ਦੂਸਰੇ ਮੈਂਬਰ ਪੰਥਕ ਕਮੇਟੀ ਕੰਪਲੈਕਸ ਚੋਂ ਨਿਕਲ ਗਏ ਸਨ। ਲੇਕਿਨ ਇਹਦੇ ਬਾਵਜੂਦ ਦਰਬਾਰ ਸਾਹਿਬ ਤੇ ਪਹਿਲਾ ਹਮਲਾ ਜੋ ਜੂਨ 84 ਦਾ, ਜਿਸ ਨੂੰ ਇਹਨਾਂ ਨੇ ਆਪਰੇਸ਼ਨ ਬਲੂ ਸਟਾਰ ਦਾ ਨਾਂ ਦਿੱਤਾ ਸੀ, ਉਸ ਦੀ ਜਸਟੀਫਿਕੇਸ਼ਨ ਦੇ ਲਈ ਇਹ ਜ਼ਰੂਰੀ ਸੀ ਕਿ ਇਸ ਨੂੰ ਫਿਰ ਜਿਹੜਾ ਹਮਲੇ ਦਾ ਸ਼ਿਕਾਰ ਬਣਾਇਆ ਜਾਏ। ਔਰ ਗੱਲ ਫਿਰ ਇੱਥੇ ਹੀ ਨਹੀਂ ਸੀ ਰੁਕੀ। ਅਸੀਂ ਤੀਸਰਾ ਦੇਖਦੇ ਹਾਂ ਕਿ ਮਈ 1988 'ਚ ਫਿਰ ਦੂਸਰੀ ਵਾਰ ਜਿਸ ਨੂੰ ਬਲੈਕ ਥੰਡਰ 2 ਕਿਹਾ ਗਿਆ ਉਹ ਵੀ ਵਾਪਰਿਆ। ਅਸੀਂ ਉਸ ਦੀ ਗੱਲ ਕਰਾਂਗੇ ਵੇਰਵੇ ਦੇ ਨਾਲ। ਲੇਕਿਨ ਇਸ ਪੀਰੀਅਡ ਦੇ ਵਿੱਚ ਜਦੋਂ ਕਿ ਪੰਥਕ ਸੰਘਰਸ਼ ਹੌਲੀ ਹੌਲੀ ਅੱਗੇ ਵਧਿਆ, ਖਾਲਿਸਤਾਨ ਦਾ ਨਿਸ਼ਾਨਾ ਮਿੱਥਿਆ ਗਿਆ ਔਰ ਸਿੱਖ ਸਟੂਡੈਂਟ ਫੈਡਰੇਸ਼ਨ ਜਿਸ ਦਾ ਬਹੁਤ ਵੱਡਾ ਯੋਗਦਾਨ ਸੀ ਔਰ ਇਹ ਕ੍ਰੈਡਿਟ ਬੇਸ਼ੱਕ ਸਿੱਖ ਸਟੂਡੈਂਟ ਫੈਡਰੇਸ਼ਨ 1946 ਦੇ ਵਿੱਚ ਹੋਂਦ ਦੇ ਵਿੱਚ ਆਈ ਔਰ ਉਸ ਦਾ 47 ਪੀਰੀਅਡ 'ਚ ਵੀ ਫੈਡਰੇਸ਼ਨ ਦੇ ਜਿਹੜੇ ਰੌਸ਼ਨ ਦਿਮਾਗ ਨੌਜਵਾਨ ਸਨ ਉਸ ਵੇਲੇ ਪ੍ਰੀ 47 ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ ਕਿ ਮਾਸਟਰ ਤਾਰਾ ਸਿੰਘ ਔਰ ਉਸ ਵੇਲੇ ਦੀ ਲੀਡਰਸ਼ਿਪ ਨੂੰ ਇਹ ਉਹਨਾਂ ਦੇ ਖਾਨੇ 'ਚ ਗੱਲ ਪਾਈ ਜਾਏ ਕਿ ਉਹ ਆਜ਼ਾਦ ਮੁਲਕ ਦਾ ਜਿਹੜਾ ਹੈ ਉਹ ਉਸ ਦੀ ਐਡਵੋਕੇਸੀ ਕਰਨ। ਪਰ ਜੋ ਹਾਲਾਤ ਸੀ ਉਹ ਸਾਡੇ ਸਾਹਮਣੇ ਨੇ ਔਰ ਮੈਂ ਕਿਤੇ ਪੜ੍ਹ ਰਿਹਾ ਸੀ ਕਿ ਈਵਨ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਉਸ ਪੀਰੀਅਡ 'ਚ ਮਾਸਟਰ ਤਾਰਾ ਸਿੰਘ ਦੀ ਅੱਲ ਹਿੰਦੂ ਪੁੱਤਰ ਪਾਈ ਹੋਈ ਸੀ। ਮੈਂ ਇਸ ਲਈ ਕਿਉਂਕਿ ਅਸੀਂ ਜਦੋਂ ਜੂਨ 84 ਜਾਂ ਖਾਲਿਸਤਾਨ ਐਲਾਨਨਾਮੇ ਨਾਲ ਜੁੜੀ ਗੱਲ ਦੇਖਦੇ ਹਾਂ ਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਹੋਂਦ ਬਹੁਤ ਉਸ ਪੀਰੀਅਡ ਤੋਂ ਭਾਰਤ ਆਜ਼ਾਦ ਸੋ ਕਾਲਡ ਹੋਣ ਤੋਂ ਬਾਅਦ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਬਹੁਤ ਜ਼ੋਰਦਾਰ ਕੰਮ ਜਿਹੜਾ ਧਾਰਮਿਕ ਪਿੜ ਦੇ ਵਿੱਚ ਕੀਤਾ, ਗੁਰਮਤਿ ਕੈਂਪ ਲਾਣੇ, ਦੂਸਰਾ ਕਰਨਾ। ਲੇਕਿਨ 70ਵੇਂ ਤੱਕ ਪਹੁੰਚਦੇ ਆ ਜਦੋਂ ਪੰਜਾਬ ਦੇ ਵਿੱਚ ਕਮਿਊਨਿਸਟ ਲਹਿਰ, ਕਿਉਂਕਿ ਨਕਸਲਾਈਟ ਮੂਵਮੈਂਟ 60s ਦੇ ਐਂਡ ਤੱਕ ਆਈ ਔਰ ਪੰਜਾਬ ਦੇ ਸਟੂਡੈਂਟ ਵਰਗ ਦੇ ਵਿੱਚ ਸਕੂਲਸ ਔਰ ਕਾਲਜਸ ਦੇ ਵਿੱਚ ਕਾਫੀ ਜ਼ੋਰ ਜਿਹੜਾ PSU ਪੰਜਾਬ ਸਟੂਡੈਂਟ ਯੂਨੀਅਨ, ਕਿਉਂਕਿ ਕਮਿਊਨਿਸਟਾਂ ਦਾ ਜ਼ੋਰ ਵਧਿਆ ਔਰ ਉੱਥੇ ਲੈਫਟਿਸਟ ਰਾਈਟਿਸਟ CPI ਦੀ ਆਪਣੀ ਫੈਡਰੇਸ਼ਨ ਸੀ। ਇਹ PSU ਜਿਹੜੀ ਹੈ CPIM ਨਾਲ ਜੁੜੀ ਹੋਈ ਸੀ ਔਰ ਕਾਂਗਰਸ ਕਿਉਂਕਿ ਪਾਵਰ 'ਚ ਸੀ ਉਹਨਾਂ ਨੇ ਆਪਣੀ ਕੋਈ ਨਾ ਕੋਈ ਯੁਵਾ ਤੇ ਫਲਾਣਾ ਬਣਾਇਆ ਹੁੰਦਾ ਸੀ ਔਰ BJP ਨੇ BJP ਦੀ ਜਿਹੜੀ ਮਾਂ ਹੈ RSS ਉਹਨਾਂ ਨੇ ਵਿਦਿਆਰਥੀਆਂ ਦੇ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਇਹ ਉਹਨਾਂ ਦੀ ਦਾ ਸਟੂਡੈਂਟ ਵਿੰਗ ਸੀ। ਪਰ ਸਿੱਖ ਸਟੂਡੈਂਟ ਫੈਡਰੇਸ਼ਨ 70s ਤੱਕ ਪਹੁੰਚਦੇ ਆਲਮੋਸਟ ਖਤਮ ਹੋ ਗਈ ਸੀ ਔਰ ਉਹਦੇ 'ਚ ਉਹੀ ਚੰਡੀਗੜ੍ਹ ਦੇ ਰੋਮਾ ਹੋਟਲ 'ਚ ਜਾਂ ਕਿਤੇ ਬੈਠ ਕੇ 2-3 ਆਪ ਹੀ ਅਨਾਉਂਸ ਕਰ ਦਿੰਦੇ ਸੀ ਕਿ ਜੀ ਇਹ ਜਿਹੜਾ ਪ੍ਰਧਾਨ ਹੈ ਇਹ ਸੈਕਟਰੀ ਹੈ। ਜਦੋਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ 1977-78 ਦੇ ਦੌਰ ਦੇ ਵਿੱਚ ਪ੍ਰੋਮੀਨੈਂਸ ਦੇ ਨਾਲ ਸਾਹਮਣੇ ਆਏ ਤੇ ਉਹਨਾਂ ਨੇ ਇਹ ਰਿਅਲਾਈਜ਼ ਕੀਤਾ ਕਿ ਵੀ ਅਲਟੀਮੇਟਲੀ ਜਦੋਂ ਤੱਕ ਕਿਸੇ ਕੌਮ ਦੀ ਨੌਜਵਾਨੀ ਨੂੰ ਤੁਸੀਂ ਚੈਨਲਾਈਜ਼ ਨਹੀਂ ਕਰਦੇ ਉਸ ਦੀ ਤਾਕਤ ਨੂੰ, ਕੋਈ ਤਬਦੀਲੀ ਔਰ ਕੋਈ ਜਿਹੜਾ ਰੈਵੋਲੂਸ਼ਨ ਨਹੀਂ ਆ ਸਕਦਾ। ਸੋ ਉਹਨਾਂ ਦਾ ਧਿਆਨ ਫੈਡਰੇਸ਼ਨ ਵੱਲ ਗਿਆ ਔਰ ਭਾਈ ਅਮਰੀਕ ਸਿੰਘ ਜਿਹੜੇ ਮਾਸਟਰਸ MA ਦੇ ਸਟੂਡੈਂਟ ਸੀ ਖਾਲਸਾ ਕਾਲਜ ਅੰਮ੍ਰਿਤਸਰ 'ਚ, ਉਹ ਪ੍ਰਧਾਨ ਬਣੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ। ਔਰ ਫਿਰ ਜੋ ਫੈਡਰੇਸ਼ਨ ਨੇ 80s ਦੇ ਵਿੱਚ 84 ਤੋਂ ਬਾਅਦ ਤਾਂ ਜੋ ਰੋਲ ਸੀ ਉਹ ਤਾਂ ਉਹਨਾਂ ਨੂੰ ਘੜੀਸ ਕੇ ਸਰਕਾਰ ਨੇ ਦਹਿਸ਼ਤਗਰਦ ਜਥੇਬੰਦੀ ਐਲਾਨਿਆ। ਲੇਕਿਨ ਬਹੁਤ ਵੱਡਾ ਰੋਲ ਫੈਡਰੇਸ਼ਨ ਦਾ ਇਸ ਦੌਰ ਦੇ ਵਿੱਚ ਹੈ। ਉਹਨਾਂ ਨੇ ਉਸ ਪੀਰੀਅਡ 'ਚ ਕੈਂਪ ਵੀ ਲਾਇਆ, ਪੁੰਛ 'ਚ ਕੈਂਪ ਲੱਗਾ, ਪੌਂਟਾ ਸਾਹਿਬ 'ਚ ਲੱਗਾ। ਉਹ ਸਿਲਸਿਲਾ ਇੱਕ ਪਾਸੇ ਧਾਰਮਿਕ ਲਹਿਰ ਅੰਮ੍ਰਿਤ ਸੰਚਾਰ ਦੀ ਔਰ ਅਵੇਅਰਨੈਸ ਦੀ ਸ਼ੁਰੂ ਹੋਈ, ਦੂਸਰੇ ਪਾਸੇ ਨਾਲ ਦੀ ਨਾਲ ਪੋਲੀਟੀਕਲ ਅਵੇਅਰਨੈਸ, ਕਿਉਂਕਿ 82 ਤੱਕ ਪਹੁੰਚਦੇ ਹਾਂ ਧਰਮ ਯੁੱਧ ਮੋਰਚਾ ਲੱਗ ਚੁੱਕਾ ਸੀ ਤੇ ਪੋਲੀਟੀਕਲ ਆਪਣੀ ਤਾਕਤ ਦੀ ਗੱਲ, ਪਾਤਸ਼ਾਹੀ ਦਾਅਵੇ ਦੀ ਗੱਲ, ਗੁਲਾਮ ਹੋਣ ਦੀ ਗੱਲ
ਜਿਸ ਨੂੰ ਸੰਤ ਪਿੰਡਾਂ ਵਾਲੇ ਆਰਟੀਕੂਲੇਟ ਕਰ ਰਹੇ ਸਨ ਪਹਿਲਾਂ ਗੁਰੂ ਨਾਨਕ ਨਿਵਾਸ ਦੇ ਵਿੱਚ, ਉਸ ਤੋਂ ਪਹਿਲਾਂ ਖੁੱਲੇ ਫਿਰਕੇ ਵੀ। ਔਰ ਉਸ ਦੇ ਵਿੱਚ ਪੰਜਾਬ ਦੀ ਨੌਜਵਾਨੀ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਹਰ ਥਾਂ ਫੈਡਰੇਸ਼ਨ ਦੀਆਂ ਜਿਹੜੀਆਂ ਨੇ ਬ੍ਰਾਂਚਿਸ ਬਣੀਆਂ, ਈਵਨ ਵਿਮਨ ਵਿੰਗ ਵੀ, ਬੱਚੀਆਂ ਦਾ, ਲੜਕੀਆਂ ਦਾ, ਜਿਸ ਦੀ ਪ੍ਰੈਜ਼ੀਡੈਂਟ ਪੁਸ਼ਪਿੰਦਰ ਕੌਰ ਔਰ ਦੂਸਰੇ ਬਾਅਦ ਦੇ ਵਿੱਚ ਵੀ ਉਹਨਾਂ ਦਾ ਇੱਕ ਵੱਡਾ ਯੋਗਦਾਨ ਰਿਹਾ। ਔਰ ਮੈਂ ਉਹਦਾ ਬੀਬੀ ਜਸਪੀਰ ਕੌਰ ਦਾ ਜ਼ਿਕਰ ਕਰ ਰਿਹਾ ਸੀ, ਸਤਨਾਮ ਸਿੰਘ ਚੀਨਾ ਦੀ ਸਿੰਘਣੀ, ਉਹਨੇ ਵੀ ਮੈਂਸ਼ਨ ਕੀਤਾ ਕਿ ਵੀ ਮੈਂ ਜਿਹੜਾ 84 ਤੋਂ ਪਹਿਲਾਂ ਹੀ ਸਿੱਖ ਸਟੂਡੈਂਟ ਫੈਡਰੇਸ਼ਨ ਗਰਲਜ਼ ਵਿੰਗ ਜਿਹੜਾ ਸੀ ਉਸ ਦੀ ਮੈਂਬਰ ਸੀ, ਖਾਲਸਾ ਕਾਲਜ ਅੰਮ੍ਰਿਤਸਰ 'ਚ ਪੜ੍ਹਦੇ। ਸੋ ਫੈਡਰੇਸ਼ਨ ਨੇ 84 ਤੋਂ ਬਾਅਦ ਜਿਹੜਾ ਉਹ ਉਸ ਦਾ ਹੋਰ ਵੀ ਵੱਡਾ ਰੋਲ ਹੋਇਆ। ਔਰ ਬਹੁਤ ਸਾਰੀਆਂ ਜਿਹੜੀਆਂ ਜੁਝਾਰੂ ਜਥੇਬੰਦੀਆਂ ਉਸ ਤੋਂ ਬਾਅਦ, ਖਾਸ ਤੌਰ 'ਤੇ 4 ਜੁਝਾਰੂ ਜਥੇਬੰਦੀਆਂ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ, ਖਾਲਿਸਤਾਨ ਕਮਾਂਡੋ ਫੋਰਸ, ਲਿਬਰੇਸ਼ਨ ਫੋਰਸ, ਬੱਬਰ ਖਾਲਸਾ, ਪਿੰਡਾਂ ਵਾਲੇ ਟਾਈਗਰ ਫੋਰਸ ਆਫ ਖਾਲਿਸਤਾਨ, ਜਾਂ ਉਸ ਦੇ ਨਾਲ ਹੋਰ ਇੱਕ ਦੋ ਜੁੜੀਆਂ, ਇਹਨਾਂ 'ਚ ਬਹੁਤ ਸਾਰੇ ਨੌਜਵਾਨ ਉਹ ਸੀ ਜਿਨ੍ਹਾਂ ਦੀ ਟ੍ਰੇਨਿੰਗ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਹੋਈ। ਔਰ ਕਿਉਂਕਿ ਮੈਂ ਭਾਈ ਸਤਪਾਲ ਸਿੰਘ ਹੋਰਾਂ ਦੀ ਸਪਾਂਸਰਸ਼ਿਪ ਦੀ ਗੱਲ ਕਰਦੇ ਹਾਂ, ਮੇਰੇ ਮਨ ਦੇ ਵਿੱਚ ਇਹ ਆਇਆ ਕਿ ਇਹਨਾਂ ਦੇ ਭਰਾਤਾ ਸਰਬਜੀਤ ਸਿੰਘ ਜਿਹੜੇ ਫੈਡਰੇਸ਼ਨ ਦੇ ਪ੍ਰੈਜ਼ੀਡੈਂਟ ਸਨ, ਇੱਕ ਚੰਗੇ ਆਰਗੇਨਾਈਜ਼ਰ, ਔਰ ਉਹਨਾਂ ਨੇ ਆਪਣਾ ਇੱਕ ਰੋਲ ਅਦਾ ਕੀਤਾ। ਪਰ ਉਸ ਪੀਰੀਅਡ ਦੇ ਵਿੱਚ ਜਿਸ ਕਿਸਮ ਦਾ ਮਾਹੌਲ ਸੀ, ਦੇਖੋ ਜੇ ਤਾਂ ਕੋਈ ਮੂਵਮੈਂਟ ਬਿਲਕੁਲ ਪੀਸਫੁਲ ਚੱਲ ਰਹੀ ਹੋਏ, ਉਸ ਦਾ ਇੱਕ ਤੁਹਾਨੂੰ ਪਤਾ ਹੁੰਦਾ ਹੈ ਵੀ ਉੱਥੇ ਕੌਣ ਕਮਾਂਡ 'ਚ ਹੈ, ਕਿਹਨੂੰ ਤੁਸੀਂ ਆਰਡਰ ਦੇਣਾ ਹੈ, ਕਿਹਨੇ ਉਹਨੂੰ ਇੰਪਲੀਮੈਂਟ ਕਰਨਾ ਹੈ, ਤੇ ਜਾਂ ਬਿਲਕੁਲ ਤੁਹਾਡਾ ਓਵਰਗਰਾਊਂਡ ਕੋਈ ਮੂਵਮੈਂਟ ਨਾ ਹੋਏ, ਤੁਸੀਂ ਸਿਰਫ ਤੇ ਸਿਰਫ ਗਰੀਲਾ ਲੜਾਈ ਦੇ ਉੱਤੇ ਹੋ, ਜਿਵੇਂ ਸਾਊਥ ਅਮਰੀਕਾ ਦੀਆਂ ਜਾਂ ਬਹੁਤ ਸਾਰੀਆਂ ਵਿਤਨਾਮ, ਕੰਬੋਡੀਆ ਜਾਂ ਹੋਰ ਇਸ ਕਿਸਮ ਦੀਆਂ ਚੱਲਦੀਆਂ ਰਹੀਆਂ। ਉਹਦੇ 'ਚ ਵੀ ਪਤਾ ਹੁੰਦਾ ਹੈ ਵੀ ਕੀ ਹਾਲਾਂ, ਉਹਦੇ 'ਚ ਵੀ ਨਾਜਾਇਜ਼ ਕਿਲਿੰਗਸ ਹੁੰਦੀਆਂ ਨੇ, ਕਿਉਂਕਿ ਹੁੰਦਾ ਹੈ ਕਿ ਵੀ ਜਿੱਥੇ, ਪਰ ਕਿਉਂਕਿ ਜਿਹਨਾਂ ਮੈਂ ਮੂਵਮੈਂਟਸ ਦਾ ਜ਼ਿਕਰ ਕੀਤਾ, ਇਹਨਾਂ ਦੇ ਕੋਲ ਆਲਰੇਡੀ ਲੁਕਣ ਦੀਆਂ ਥਾਵਾਂ ਹੁੰਦੀਆਂ ਨੇ, ਜੰਗਲ ਨੇ ਜਾਂ ਆਈਸੋਲੇਟਡ ਥਾਵਾਂ, ਤੇ ਉਸ ਲਈ ਕੋਈ ਬਹੁਤਾ ਇਹ ਨਹੀਂ ਹੁੰਦਾ ਕਿ ਜੀ ਕਿਸੇ ਦੇ ਸ਼ੱਕ ਹੋਏ ਵੀ ਕਿਹਦੀ ਠਾਰ ਤੇ ਰੁਕੇ, ਕਿੱਥੋਂ ਨਿਕਲਦੇ ਆ, ਕਿਹਨੇ ਫੜਾ ਦਿੱਤਾ। ਪਰ ਜਦੋਂ ਦੋਵੇਂ ਪੈਰਲਲ ਵੀ ਚੱਲ ਰਹੀਆਂ ਹੋਣ, ਔਰ ਪੰਜਾਬ ਵਰਗੇ ਲੈਂਡਸਕੇਪ ਦੇ ਵਿੱਚ ਤੁਹਾਡੇ ਕੋਲ ਕੋਈ ਜੰਗਲ, ਪਹਾੜ, ਕੋਈ ਦੂਜਾ ਨਹੀਂ, ਔਰ ਜਿਵੇਂ ਖਾਲਿਸਤਾਨ ਦੇ ਐਲਾਨਨਾਮੇ 'ਚ ਵੀ ਕਿਹਾ ਗਿਆ ਸੀ ਕਿ ਭਾਈ ਸਿੱਖਾਂ ਦੇ ਘਰ ਹੀ ਖਾਲਿਸਤਾਨ ਦੇ ਕਿਲੇ ਨੇ। ਹੁਣ ਜ਼ਾਹਰ ਹੈ ਇਹ ਕਿਲੇ ਵੀ ਨੇ, ਮਹਿਫੂਜ਼ ਵੀ ਸੀ ਤੁਸੀਂ ਕਿਸੇ ਦੇ ਘਰ 'ਚੋਂ, ਪਰ ਇਹ ਵਲਨਰੇਬਲ ਇੱਕ ਓਪਨ ਲਾਈਕ ਸਿਟਿੰਗ ਡਕਸ ਵੀ ਸੀ, ਕਿਉਂਕਿ ਰੱਬ ਨਾ ਕਰੇ ਜੇ ਤੁਸੀਂ ਕਿਸੇ ਠਾਰ 'ਚੋਂ ਨਿਕਲੇ ਔਰ ਕੁਛ ਡਿਸਟੈਂਸ 'ਤੇ ਹੀ ਜਾਂਦਿਆਂ ਕੋਈ ਮੁਕਾਬਲਾ ਹੋ ਜਾਂਦਾ, ਤੇ ਪਹਿਲਾ ਸ਼ੱਕ ਜਿਹੜਾ ਸੀ ਉਹ ਜਾਂਦਾ ਸੀ ਕਿ ਵੀ ਇਹਨਾਂ ਨੇ ਸੂਹ ਦਿੱਤੇ। ਹੁਣ ਉਹ ਜਿਹੜੇ ਚਾਅ ਦੇ ਨਾਲ ਕਈ ਖਿਦਮਤ ਸੇਵਾ ਕਰਦੇ ਸੀ, ਜਿਹੜੇ ਕੋਈ ਦੂਸਰੇ ਨੇ, ਉਹਨਾਂ ਦੇ ਫਿਰ ਉਹ ਰੋਹ ਦਾ ਵੀ ਸ਼ਿਕਾਰ ਹੋ ਜਾਂਦੇ ਸੀ। ਇਵੇਂ ਹੀ ਜਿਹੜੇ ਥੋੜ੍ਹੇ ਬਹੁਤ ਪੋਲੀਟੀਕਲੀ ਵਾਇਬਲ ਸੋਲਿਊਸ਼ਨ ਦੀ ਗੱਲ ਕਰਦੇ ਸੀ, ਉਹਨਾਂ ਦੇ ਉੱਤੇ ਇੱਕਦਮ ਸ਼ੱਕ ਚਲਾ ਜਾਂਦਾ ਸੀ। ਔਰ ਇਹਨਾਂ ਹਾਲਾਤਾਂ ਦਾ ਸ਼ਿਕਾਰ ਹੀ ਭਾਈ ਸਰਬਜੀਤ ਸਿੰਘ ਰੋਪੜ ਫੈਡਰੇਸ਼ਨ ਦੇ ਪ੍ਰਧਾਨ ਦੇ ਤੌਰ ਤੇ, ਬਹੁਤ ਆਰਟੀਕੂਲੇਟ, ਬਹੁਤ ਚੰਗੇ ਸਪੀਕਰ, ਗੁੱਡ ਆਰਗੇਨਾਈਜ਼ਰ, ਪਰ ਅਨਫੋਰਚੂਨੇਟਲੀ ਜਿਹਨਾਂ ਸਰਕਮਸਟਾਂਸਿਸ ਦੇ ਵਿੱਚ ਉਹਨਾਂ ਨੇ ਜਿਹੜਾ ਉਹ ਆਪਣਾ ਆਪਾ ਜਿਹੜਾ ਉਹ ਕੁਰਬਾਨ ਕੀਤਾ, ਉਹ ਉਹਨਾਂ ਨੇ ਸਾਰੇ ਪਰਿਵਾਰ ਨੂੰ ਵੀ ਬਹੁਤ ਵੱਡਾ ਝਟਕਾ ਦਿੱਤਾ। ਔਰ ਭਾਈ ਸਤਪਾਲ ਸਿੰਘ ਜਿਹੜੇ ਇੱਕ ਬੜੇ, ਇਕੱਲਾ ਇਹੀ ਨਹੀਂ ਕਿ ਵੀ ਉਹ ਇੱਕ ਡੈਡੀਕੇਟਡ ਗੁਰਸਿੱਖ ਨੇ, ਉਹ ਇੱਕ ਰੂਹਾਨੀ ਤੌਰ ਦੇ ਉੱਤੇ ਵੀ ਜੋ ਉਹਨਾਂ ਨੇ ਉਹ ਸਫ਼ਰ ਤੈਅ ਕੀਤਾ ਹੋਇਆ। ਔਰ ਜਦੋਂ ਵੀ ਉਹਨਾਂ ਦੇ ਨਾਲ ਕਦੇ ਗੁਫ਼ਤਗੂ ਹੁੰਦੀ ਹੈ ਤੇ ਉਹ ਇੰਨੇ ਪਿਆਰ 'ਚ ਭਰੇ ਹੁੰਦੇ ਨੇ, ਗੁਰੂ ਦੇ ਪਿਆਰ 'ਚ, ਔਰ ਕਈ ਵਾਰ ਉਦਾਸੀ 'ਚ ਵੀ ਹੁੰਦੇ ਨੇ, ਪਰ ਉਹ ਹਮੇਸ਼ਾ ਉਸ ਨੂੰ ਵੀ ਆਪਣੇ ਪਿਆਰੇ ਦੀ ਖੇਡ ਸਮਝਦੇ ਨੇ। ਔਰ ਇੱਥੇ ਵੀ ਉਹਨਾਂ ਦੇ ਨਾਲ ਸਬੱਬ ਜਦੋਂ ਉਹ ਇੱਥੇ ਆਏ, ਡਾਕਟਰ ਰਣਜੀਤ ਸਿੰਘ ਹੋਰਾਂ ਦੇ ਨਾਲ ਹੀ ਕੁਛ ਦੇਰ ਉਹਨਾਂ ਨੇ ਜਿਹੜਾ ਉਹ ਕੰਮ ਕੀਤਾ। ਔਰ ਇੱਥੇ ਹੁੰਦਿਆਂ ਹੀ ਮੈਂ ਇਹ ਦੇਖਿਆ ਸੀ ਕਿ ਵੀ ਬੜੀ ਇੱਕ ਨੇਕ ਦਿਲ, ਸਾਫ਼ ਤਰਬੀਅਤ ਔਰ ਇਮਾਨਦਾਰੀ ਵਾਲੀ ਪਹੁੰਚ ਔਰ ਗੁਰਸਿੱਖੀ ਪਿਆਰ ਜ਼ਾਹਰ ਹੈ। ਇਹਨਾਂ ਦੇ ਮਾਤਾ ਪਿਤਾ ਜਿਵੇਂ ਸਾਡੇ ਵੀਰ ਭਾਈ ਗੁਰਦੇਵ ਸਿੰਘ ਵੀ ਦੱਸਦੇ ਨੇ, ਜਿਹਨਾਂ ਨਾਲ ਇਸ ਪਰਿਵਾਰ ਦਾ ਬਹੁਤ ਪੁਰਾਣਾ ਸੰਬੰਧ ਹੈ, ਕਿ ਕਿਵੇਂ ਡੈਡੀਕੇਟਡ ਮਦਰ, ਡੈਡੀਕੇਟਡ ਫਾਦਰ ਔਰ ਪੰਥ ਲਈ ਪਿਆਰ, ਔਰ ਇਹ ਜਿਹੜਾ ਇੱਕ ਇਸ ਕਿਸਮ ਦਾ ਵਰਤਾਰਾ ਪਰਿਵਾਰ ਦੇ ਵਿੱਚ ਵਾਪਰਿਆ, ਉਹਨਾਂ ਨੂੰ ਬਹੁਤ ਸਦਮਾ ਵੀ ਦਿੱਤਾ। ਔਰ ਖਾਸ ਤੌਰ ਤੇ ਹੁੰਦਾ ਹੈ ਕਿ ਭਾਈ ਜਦੋਂ ਪੁੱਤਰ ਤੁਸੀਂ ਤੋਰਿਆ ਹੋਏ ਕੌਮ ਦੇ ਲਈ, ਔਰ ਉਹਨਾਂ ਸ਼ੱਕੀ ਹਾਲਾਤਾਂ ਦੇ ਵਿੱਚ ਉਸ ਕਿਸਮ ਦੀ ਇਲਜ਼ਾਮਬਾਜ਼ੀ ਵੀ ਹੋਏ ਔਰ ਕੋਈ ਕਲੈਰਿਟੀ ਵੀ ਨਾ ਹੋਏ। ਔਰ ਇਹ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਡੀ ਜੁਝਾਰੂ ਲੀਡਰਸ਼ਿਪ ਜਿਹੜੇ ਅੱਜ
ਉਸ ਦੌਰ ਦੇ ਸਰਵਾਈਵਰ ਵੀ ਨੇ, ਜੀ ਇਹ ਫਰਜ਼ ਵੀ ਬਣਦਾ ਹੈ ਵੀ ਕੁਝ ਐਸੇ ਇਸ਼ੂਜ਼ ਜਿਨ੍ਹਾਂ ਦੇ ਬਾਰੇ ਅਜੇ ਤੱਕ ਵੀ ਜਿਹੜਾ ਭਰਮ ਭੁਲੇਖਾ ਹੈ, ਕੋਈ ਗਲਤੀ ਜਿਹੜੀ ਹੈ ਉਹ ਹੁੰਦੀ ਹੈ। ਕਈ ਵਾਰ ਇਹ ਵੀ ਹੁੰਦਾ ਹੈ ਵੀ ਉਹਨਾਂ ਸਰਕਮਸਟਾਂਸਿਸ 'ਚ ਬਹੁਤ ਸਾਰੇ ਕੁਛ ਇਸ ਕਿਸਮ ਦੇ ਫੈਸਲੇ ਵੀ ਲਏ ਜਾਂਦੇ ਨੇ, ਪਰ ਜਿਵੇਂ ਅਸੀਂ ਕਹਿੰਦੇ ਵੀ ਹੀਲਿੰਗ ਟੱਚ ਟੂ ਪੁੱਟ ਦਾ ਲਿਡ ਔਨ ਦਾ ਸਟਫ, ਇਸ ਕਿਸਮ ਦੇ ਜਿਹੜੇ ਵਾਕਿਆ ਨੇ ਉਹਨਾਂ ਦੇ ਬਾਰੇ ਕਲੈਰਿਟੀ ਦੇ ਨਾਲ ਜਿਹੜੇ ਉਸ ਪੀਰੀਅਡ ਦੇ ਉਸ ਦੌਰ ਦੇ ਵਿੱਚ ਰਹੇ, ਉਹਨਾਂ ਨੂੰ ਦੇ ਸ਼ੁੱਡ ਪੁੱਟ ਦਾ ਲਿਡ ਔਨ ਇਟ। ਔਰ ਅਸੀਂ ਇਹ ਸਮਝਦੇ ਹਾਂ ਵੀ ਜਿੱਥੇ ਭਾਈ ਸਤਪਾਲ ਸਿੰਘ ਹੋਰਾਂ ਨੇ ਬੜਾ ਝੋਰਾ ਕੀਤਾ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਜਾਣ ਦਾ, ਜਿਹੜਾ ਸਾਨੂੰ ਹੈ ਹੀ ਹੈ, ਔਰ ਹੁਣ ਵੀ ਉਹ ਇੰਤਹਾ ਮੁਹੱਬਤ ਕਰਦੇ ਨੇ। ਔਰ ਉਹਨਾਂ ਨੇ ਬੜੀ ਪਿਆਰੀ ਜਿਹੜੀ ਪੱਤਰਕਾਰ ਵੀ ਚਿੱਠੀ ਵੀ ਲਿਖ ਕੇ ਬਾਈ ਹੈਂਡ ਭਾਈ ਗੁਰਦੇਵ ਸਿੰਘ ਹੋਰਾਂ ਕੋਲ ਭੇਜੀ, ਔਰ ਅਸੀਂ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਫਾਈਨੈਂਸ਼ੀਅਲ ਵੀ ਉਹਨੂੰ TV 84 ਦੇ ਹਵਾਲੇ ਹੀ ਕਰ ਰਹੇ ਹਾਂ। ਔਰ ਅਸੀਂ ਅਰਦਾਸ ਕਰਦੇ ਹਾਂ ਕਿ ਜਿਵੇਂ ਉਹਨਾਂ ਦੇ ਅੰਦਰ ਪੰਥਕ ਭਾਵ ਨੇ, ਚੜ੍ਹਦੀ ਕਲਾ ਦੇ ਨਾਲ ਵਿਚਰਨ ਦੀ ਉਹਨਾਂ ਦੀ ਹੈ। ਔਰ ਉਹਨਾਂ ਨੇ ਇਹ ਕਿਹਾ ਕਿ ਡਾਕਟਰ ਸਾਹਿਬ ਮੈਂ ਕਈ ਵਾਰ ਮੈਨੂੰ ਲੱਗਦਾ ਸੀ ਵੀ ਇਹ ਸਾਰੇ ਰਾਹੋਂ ਭਟਕ ਗਏ, ਔਰ ਦੂਜਾ ਪਰ ਹੁਣ ਇਵੇਂ ਮੈਨੂੰ ਲੱਗਦਾ ਵੀ ਮੇਰੇ ਪਿਆਰੇ ਦੀ ਕਿਰਪਾ ਹੋਣ ਵਾਲੀ ਹੈ, ਕੌਮ ਨੂੰ ਘਰ ਮਿਲਣ ਵਾਲਾ ਹੈ, ਬਣਨ ਵਾਲਾ ਹੈ। ਤੇ ਮੈਂ ਕਿਹਾ ਜੀ ਜਦੋਂ ਤੁਹਾਡੇ ਵਰਗੀਆਂ ਜਿਹੜੀਆਂ ਭਿੱਜੀਆਂ ਰੂਹਾਂ ਨੇ ਉਹਨਾਂ ਨੂੰ ਇਹ ਅਹਿਸਾਸ ਹੋਏ ਤਾਂ ਜ਼ਰੂਰ ਫਿਜ਼ਾ ਦੇ ਵਿੱਚ ਕੁਛ ਐਸਾ ਹੈ ਜਿਹੜਾ ਮਹਿਸੂਸ ਕੀਤਾ ਜਾਂਦਾ। ਸੋ ਅਸੀਂ ਭਾਈ ਸਤਪਾਲ ਸਿੰਘ ਹੋਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਤੁਸੀਂ ਵੱਡੇ ਦਿਨਾਂ ਦੀ ਗੱਲ ਕੀਤੀ, 1699 ਵੀ ਔਰ 1837 ਵੀ ਔਰ 1986 ਵੀ। ਅੱਛਾ। ਔਰ ਵੈਸੇ ਵੀ ਮੈਂ ਜਦੋਂ ਤੁਸੀਂ ਇਹ ਕਿਹਾ ਵੀ ਕੋਈ ਦਿਨ ਐਸਾ ਨਹੀਂ ਹੈ ਜਿਹੜਾ ਸਾਡੇ ਸ਼ਹੀਦਾਂ ਦੇ ਖੂਨ ਨਾਲ ਦਿਨ ਰੰਗਿਆ ਨਾ ਹੋਏ, ਕੋਈ ਇਸ ਕਿਸਮ ਦਾ ਵਰਤਾਰਾ ਨਾ ਹੋਇਆ ਹੋਏ। 365 ਦਿਨ ਹੀ ਹੁੰਦੇ ਨੇ ਸਾਲ ਦੀ ਵੰਡ ਦੇ, ਤੇ ਸਾਰਾ ਇਤਿਹਾਸ ਹੀ ਭਰਿਆ ਹੋਇਆ। ਇਹ ਠੀਕ ਹੈ, ਹਰ ਕੌਮ ਦੇ ਕੋਲ, ਹਰ ਮਜ਼ਹਬ ਦੇ ਕੋਲ, ਹਰ ਪਰੰਪਰਾ ਦੇ ਕੋਲ ਆਪਣੇ ਸ਼ਹੀਦ ਨੇ, ਆਪਣੇ ਵੱਡੇ ਵੱਡੇ ਵਾਕਿਆ ਨੇ, ਆਪਣੇ ਚਮਤਕਾਰਾਂ ਦੀਆਂ ਕਹਾਣੀਆਂ ਨੇ। ਪਰ ਜਿਸ ਸ਼ਾਰਟ ਟਾਈਮ ਦੇ ਵਿੱਚ 5.5 ਸਦੀਆਂ ਦੇ ਵਿੱਚ ਜਿੰਨੇ ਚੈਲੰਜਸ ਸਿੱਖ ਕੌਮ ਦੇ ਸਾਹਮਣੇ ਆਏ, ਔਰ ਜਿਹੜੇ ਵਰਤਾਰੇ ਸਾਡੇ ਨਾਲ ਵਰਤੇ, ਤੇ ਜਿਹੜੀ ਸਿੱਖ ਕੌਮ ਦੀ ਰੈਜ਼ੀਲੀਅੰਸ, ਪਹਿਲੀ ਗੱਲ ਤਾਂ ਬਹੁਤ ਸਾਰੇ ਜਿਹੜੇ ਦੂਸਰੇ ਖਾਸ ਤੌਰ ਤੇ ਸੈਮੈਟਿਕ ਮਜ਼ਹਬ ਨੇ, ਜ਼ੋਰੈਸਟਰੀਅਨ ਨੇ ਜਾਂ ਕ੍ਰਿਸਚੀਅਨਿਟੀ ਹੈ ਜਾਂ ਇਸਲਾਮ ਹੈ, ਉਹ ਪ੍ਰੋਫਿਟ ਬੇਸਡ ਨੇ, ਪ੍ਰੋਫਿਟ ਨੇ ਉਹਨਾਂ ਦਾ ਲਾਈਫ ਟਾਈਮ ਹੈ, ਔਰ ਉਹਨਾਂ ਦੇ ਨਾਲ ਜਿਹੜੀ ਆ ਉਹਦੀ ਸ਼ੁਰੂਆਤ ਹੋ ਜਾਂਦੀ ਹੈ। ਪਹਿਲਾਂ ਤਾਂ ਅਸੀਂ ਗੁਰੂ ਨਾਨਕ ਪਾਤਸ਼ਾਹ ਤੋਂ 10ਵੇਂ ਪਾਤਸ਼ਾਹ ਤੱਕ 1469 ਤੋਂ 1708 ਤੱਕ ਜਦੋਂ ਅਸੀਂ ਇਹ ਸਾਰੇ ਨੂੰ ਦੇਖਦੇ ਹਾਂ ਕਿ 239 ਸਾਲ ਇਹ ਕੰਟੀਨਿਊਟੀ ਹੈ ਉਸ ਪਾਤਸ਼ਾਹਤ ਦੀ, ਜਿਹੜੀ ਉਸ ਧਰਤੀ ਦੇ ਉੱਤੇ 10 ਸਰੀਰਕ ਜਾਮਿਆਂ ਦੇ ਵਿੱਚ ਪਾਤਸ਼ਾਹ ਸਥਾਪਿਤ ਕਰਦੇ ਨੇ। ਹਾਲਾਂਕਿ ਇਸੇ ਲਈ ਅਸੀਂ ਜਦੋਂ ਮੈਂ ਇਹ ਕਹਿੰਦਾ ਵੀ ਸਿੱਖ ਧਰਮ ਮਹਿਜ਼ ਧਰਮ ਜਾਂ ਰਿਲੀਜਨ ਜਾਂ ਮਜ਼ਹਬ ਲਫ਼ਜ਼ ਦੀ ਡੈਫੀਨੇਸ਼ਨ 'ਚ ਇਸ ਨੂੰ ਨਹੀਂ ਰੱਖਿਆ ਜਾ ਸਕਦਾ। ਇਹ ਸਿੱਖ ਤਹਿਜ਼ੀਬ ਹੈ, ਸਿਵਲਾਈਜੇਸ਼ਨ ਹੈ, ਇੱਕ ਪੂਰਾ ਸੱਭਿਆਚਾਰ ਹੈ ਜਿਸ ਦੀ ਆਪਣੀ ਬੋਲੀ, ਆਪਣਾ ਤਖਤ, ਆਪਣਾ ਗ੍ਰੰਥ, ਆਪਣੀ ਹੋਂਦ ਔਰ ਆਪਣਾ ਵੈਲਿਊ ਸਿਸਟਮ, ਔਰ ਆਪਣਾ ਹਰ ਐਂਗਲ ਤੋਂ ਉਸ ਨੂੰ ਨਿਰਮਲ ਪੰਥ, ਨਿਰਾਲਾ ਪੰਥ, ਔਰ ਜਿਸ ਨੂੰ ਗੁਰੂ ਕਲਗੀਧਰ ਨੇ ਫਰਮਾਇਆ ਕਿ ਭਾਈ ਜਬ ਲਗ ਖਾਲਸਾ ਰਹੇ ਨਿਆਰਾ। ਹੁਣ ਇਹ ਜਿਹੜਾ ਨਿਆਰਾਪਨ ਹੈ, ਨਿਆਰੇ ਦਾ ਮਤਲਬ ਇਹ ਹੈ ਕਿ ਬਾਕੀਆਂ ਦੇ ਨਾਲ ਕੰਪੇਅਰ ਨਹੀਂ ਹੁੰਦਾ। ਸੋ ਇਹ ਇੱਕ ਉਸ ਖੁਸ਼ਬੂਦਾਰ ਫੁੱਲ ਵਾਂਗ ਵੀ ਹੈ, ਕਿਸੇ ਫੁੱਲ ਨੂੰ ਮਿੱਧ ਕੇ ਇਹ ਫੁੱਲ ਹੋਂਦ 'ਚ ਨਹੀਂ ਆਇਆ, ਪਰ ਇਸ ਦਾ ਜਿਹੜਾ ਕੰਮ ਹੈ ਉਹ ਖੁਸ਼ਬੂ ਖਿਲਾਰਨਾ। ਔਰ ਮੈਂ ਬਹੁਤ ਵਾਰ ਜਦੋਂ ਗੁਰੂ ਨਾਨਕ ਸਾਹਿਬ ਦੀ ਮੁਲਤਾਨ ਦੀ ਜਾਣ ਦਾ ਵਾਕਿਆ ਪੜ੍ਹਦਾ ਕਿ ਭਾਈ ਜਦੋਂ ਗੁਰੂ ਨਾਨਕ ਸਾਹਿਬ ਮੁਲਤਾਨ ਜਿਹੜਾ ਸੂਫੀ ਇਸਲਾਮ ਦਾ ਵੱਡਾ ਉਸ ਦੀ ਕੈਪੀਟਲ ਸੀ, ਗੁਰੂ ਨਾਨਕ ਸਾਹਿਬ ਅਜੇ ਸ਼ਹਿਰ ਦੇ ਬਾਹਰ ਹੀ ਸੀ, ਤੇ ਉਸ ਮੁਲਤਾਨ ਦੇ ਵੱਡੇ ਵੱਡੇ ਪੀਰ ਔਰ ਬੜੇ ਬੜੇ ਵਲੀ ਜਿਹੜੇ ਨੇ ਉਹ ਗੁਰੂ ਨਾਨਕ ਸਾਹਿਬ ਨੂੰ ਅੱਗਿਓਂ ਆ ਕੇ ਮਿਲੇ, ਔਰ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਜਿਹੜਾ ਦੁੱਧ ਦਾ ਭਰਿਆ ਹੋਇਆ ਪਿਆਲਾ ਰੱਖ ਦਿੱਤਾ। ਔਰ ਹੁਣੇ ਜਦੋਂ ਅਸੀਂ ਰੂਹਾਨੀਅਤ ਦੇ ਵਿੱਚ ਜਿਹੜੇ ਇਹ ਰੂਹਾਨੀ ਸੂਖਮ ਮੈਸੇਜ ਹੁੰਦੇ ਨੇ ਉਹਨਾਂ ਨੂੰ ਸਮਝਦੇ ਹਾਂ, ਉਹੀ ਸਮਝਦੇ ਨੇ ਜਿਹੜੇ ਰੂਹਾਨੀਅਤ ਦੇ ਨਾਲ ਤੁਰੇ ਹੋਏ ਨੇ। ਤੇ ਗੁਰੂ ਨਾਨਕ ਸਾਹਿਬ ਨੇ ਉਹਨਾਂ ਵੱਲ ਦੇਖ ਕੇ ਗੁਰੂ ਸਾਹਿਬ ਮੁਸਕਰਾਏ,
ਔਰ ਉਹਨਾਂ ਨੇ ਇੱਕ ਚਮੇਲੀ ਦਾ ਫੁੱਲ ਜਿਹੜਾ ਹੈ ਉਸ ਦੁੱਧ ਦੇ ਉੱਤੇ ਰੱਖ ਦਿੱਤਾ। ਹੁਣ ਇਸ ਨੂੰ ਜਦੋਂ ਸਾਡੇ ਵੱਡੇ ਸਕਾਲਰ ਭਾਈ ਗੁਰਦਾਸ ਜੀ ਨੇ ਬਿਆਨਿਆ ਕਿ ਫਿਰ ਬਾਬਾ ਮੇਲਿਓਂ ਬਾਬਾ ਉੱਠਿਆ, ਅਚਲ ਵਟਾਲੇ ਦੀ ਗੱਲ ਉੱਥੋਂ ਮੇਲਾ ਲੱਗਦਾ ਸੀ ਸ਼ਿਵਰਾਤਰੀ ਦਾ, ਅਚਲ ਵਟਾਲੇ ਤੋਂ ਅਗਲਾ ਪੜਾ ਮੁਲਤਾਨ, ਮੇਲਿਓਂ ਬਾਬਾ ਉੱਠਿਆ ਮੁਲਤਾਨੇ ਦੀ ਜ਼ਿਆਰਤ ਜਾਈ, ਅੱਗੋਂ ਪੀਰ ਮੁਲਤਾਨ ਦੇ ਦੁੱਧ ਕਟੋਰਾ ਭਰ ਲੈ ਆਈ, ਬਾਬੇ ਕੱਢ ਕਰ ਬਗਲ ਤੇ ਚਮੇਲੀ ਦੁੱਧ ਵਿੱਚ ਰਲਾਈ, ਜਿਉਂ ਸਾਗਰ ਵਿੱਚ ਗੰਗ ਸਮਾਈ। ਮੈਨੂੰ ਹਮੇਸ਼ਾ ਇਹ ਸਾਖੀ ਬਹੁਤ ਚੰਗੀ ਲੱਗਦੀ ਹੈ। ਮੈਸੇਜ ਇਹ ਸੀ ਕਿ ਭਲਿਓ ਕਿਉਂ ਫਿਕਰ ਕਰਦੇ ਹੋ। ਉਹਨਾਂ ਨੂੰ ਤਾਂ ਫਿਕਰ ਸੀ ਵੀ ਏਡਾ ਪੁੱਜਿਆ ਵਲੀ ਰੱਬ ਦਾ ਬੰਦਾ ਇੱਥੇ ਆ ਗਿਆ ਤੇ ਸਾਨੂੰ ਕੌਣ ਪੁੱਛੇਗਾ। ਤੇ ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਜਿਹੜੇ ਫਕੀਰ ਨੇ ਰੱਬ ਦੇ ਬੰਦੇ ਨੇ ਇਹ ਖੁਸ਼ਬੂ ਹੁੰਦੇ ਨੇ, ਖੁਸ਼ਬੂ ਵਾਂਗ ਖੁਸ਼ਬੂ ਫਿਰ ਇਹ ਕਬਜ਼ੇ 'ਚ ਨਹੀਂ ਯਕੀਨ ਰੱਖਦੇ। ਔਰ ਇਹ ਗੱਲ ਉਹਨਾਂ ਨੇ ਪਿਆਲਾ ਦੁੱਧ ਦਾ ਭਰਿਆ ਇਸ ਲਈ ਲਿਆਂਦਾ ਸੀ ਦੱਸਣ ਲਈ ਵੀ ਇਹ ਸ਼ਹਿਰ ਭਰਿਆ ਹੈ ਪੀਰਾਂ ਨਾਲ, ਤੁਹਾਡੇ ਇੱਥੇ ਕਿਸੇ ਸਨੇਹ ਦੀ ਲੋੜ ਨਹੀਂ। ਪਰ ਬਾਬੇ ਨੇ ਚਮੇਲੀ, ਹੁਣ ਚਮੇਲੀ ਸਾਡੇ ਉਸ ਖਿੱਤੇ ਦੇ ਵਿੱਚ ਜਿਹੜੀ ਅੱਜ ਵੀ ਇੱਥੇ ਜਿੰਨੇ ਮਰਜ਼ੀ ਤੁਸੀਂ ਫੁੱਲੋ ਚਮੇਲੀ ਤੇ ਨਹੀਂ, ਉਹਦੀ ਫ੍ਰੈਗਰੈਂਸ ਹੀ ਹੋਰ ਹੁੰਦੀ ਹੈ ਕਿ ਬਈ ਇਹ ਫ੍ਰੈਗਰੈਂਸ ਹੈ, ਖੁਸ਼ਬੂ ਹੈ। ਸੋ ਮੈਂ ਸਮਝਦਾ ਵੀ ਇਹਦੇ ਬਾਵਜੂਦ ਕਿ ਸਿੱਖ ਸੱਭਿਅਤਾ ਜਾਂ ਸਿੱਖ ਧਰਮ ਪਹਿਲੇ ਦਿਨ ਤੋਂ ਹੀ ਨਿਰਭਉ ਨਿਰਵੈਰ ਦੇ ਆਸ਼ੇ ਦੇ ਉੱਤੇ ਪਹਿਰਾ ਦੇਣ ਵਾਲਾ ਧਰਮ ਹੈ, ਲੇਕਿਨ ਅਸੀਂ ਵੇੜੇ ਦੀਆਂ ਇਹਨਾਂ 5-5.5 ਸਦੀਆਂ 4 ਪਾਵਰਫੁਲ ਪਾਤਸ਼ਾਹੀਆਂ ਸਾਨੂੰ ਨੇਸਤੋ ਨਾਬੂਦ ਕਰਨ ਦੇ ਲਈ, ਜਦੋਂ ਲਫ਼ਜ਼ ਟੋਟਲ ਵਾਰ ਇਸਤੇਮਾਲ ਕੀਤਾ ਜਾਂਦਾ ਹੈ, ਕਿਉਂਕਿ ਇਹ ਟੋਟਲ ਵਾਰ ਟਰਮ ਨਾਜ਼ੀਆਂ ਦੇ ਪੀਰੀਅਡ 'ਚ ਆਈ ਜ਼ਿਆਦਾ। ਇਸ ਤੋਂ ਪਹਿਲਾਂ ਜਿਹੜੇ ਸਾਡੇ ਖਿੱਤੇ ਦੀ ਸਿਵਲਾਈਜੇਸ਼ਨਲ ਵਾਰ ਸੀ ਉਹਦੇ 'ਚ ਸਰਵਨਾਸ਼ ਦੀ ਵਾਰ ਇਹਨੂੰ ਕਹਿੰਦੇ ਸੀ। ਟੋਟਲ ਵਾਰ ਦਾ ਮਤਲਬ ਹੈ ਫਿਜ਼ੀਕਲ, ਹਿਸਟੋਰੀਕਲ, ਇਕਨੋਮਿਕਲ, ਕਲਚਰਲ, ਟੋਟਲ ਜੈਨੋਸਾਈਡ, ਕਿ ਵੀ ਇਹਨਾਂ ਨੂੰ ਖਤਮ ਕਰ ਦਿਓ, ਸਰਵਨਾਸ਼ ਕਰ ਦਿਓ। ਬੀਜਨਾਸ਼ ਵੀ ਕਹਿੰਦੇ। ਬੀਜਨਾਸ਼ ਦੀ ਐਕਚੁਅਲੀ ਅੰਗਰੇਜ਼ੀ ਜੈਨੋਸਾਈਡ ਹੈ। ਜੀਨ, ਹੁਣ ਜੀਨ ਬੀਜ ਹੈ ਜਿਹੜੀ ਤੁਹਾਡੀ ਪ੍ਰੋਜਨੀ ਨੂੰ ਅੱਗੇ ਤੋਂ ਵੀ ਨਾ ਡਿਸਟਰੋਏ ਕਰ ਦਿਓ। ਹੁਣ ਇੱਕ ਪਾਸੇ ਉਹ ਫ੍ਰੈਗਰੈਂਸ ਵਾਲਾ ਮਜ਼ਹਬ ਹੈ ਜਿਹੜਾ ਕਿਸੇ ਨੂੰ ਕਨਵਰਟ ਨਹੀਂ ਕਰਦਾ, ਜਿਹੜਾ ਕਿਸੇ ਦੇ ਹੱਕ ਨਹੀਂ ਖੋਹਦਾ, ਜਿਹੜਾ ਵੰਡ ਕੇ ਛਕੋ ਦਾ ਉਪਦੇਸ਼ ਦਿੰਦਾ। ਪਰ 4 ਹਕੂਮਤਾਂ, ਮੁਗਲ ਹੋਣ, ਦਰਾ ਖੈਬਰ ਪਾਰ ਦੇ ਧਾੜਵੀ ਹੋਣ ਅਫਗਾਨ, ਔਰ ਅੰਗਰੇਜ਼ ਕੋਲੋਨੀਅਲਸ ਹੋਣ, ਔਰ ਅੱਜ 1000 ਸਾਲ ਦੀ ਜੁੱਤੀਆਂ ਖਾਣ ਵਾਲੇ ਜਿਨ੍ਹਾਂ ਨੂੰ ਸਿੱਖਾਂ ਨੇ ਤਖਤ ਤੇ ਬਿਠਾਇਆ, ਇਹ ਹੋਣ, ਇਹਨਾਂ ਦਾ ਜ਼ੋਰ ਲੱਗਾ ਸੀ ਕਿ ਵੀ ਮਾਰ ਮੁਕਾਣਾ ਹੁਣ। ਔਰ ਇਹ ਦਿਲਚਸਪ ਅੱਜ ਦਾ ਦਿਨ ਉਸ ਸਾਰੀ ਦਿਲਚਸਪੀ ਦੀਆਂ ਇਹਨਾਂ ਵਾਕਿਆਤ ਨੂੰ ਬਿਆਨਦਾ ਹੈ। ਇਸ ਲਈ ਮੈਂ ਥੋੜ੍ਹਾ ਜਿਹਾ ਇਸ ਦੀ ਹਿਸਟੋਰੀਕਲ ਬੈਕਗਰਾਊਂਡ ਵੀ ਦਿੱਤੀ ਹੈ। ਭੰਗਾਣੀ ਦਾ ਯੁੱਧ, ਹੁਣ ਭੰਗਾਣੀ ਦਾ ਮੁਕਾਮ ਅੱਜ ਇਹ ਹਿਮਾਚਲ ਦੇ ਵਿੱਚ ਹੈ, ਪੌਂਟਾ ਸਾਹਿਬ, ਜਿੱਥੇ ਜਿਹੜਾ ਇਨਫੈਕਟ ਉਹ ਕੋਈ ਸ਼ਹਿਰ ਪਹਿਲਾਂ ਨਹੀਂ ਸੀ ਵਸਦਾ। ਗੁਰੂ ਸਾਹਿਬ ਜੋ ਇਹ ਨਾਨ ਰਿਆਸਤ ਦਾ ਹਿੱਸਾ ਸੀ, ਔਰ ਗੁਰੂ ਕਲਗੀਧਰ ਪਾਤਸ਼ਾਹ ਨਾਨ ਦਾ ਰਾਜਾ ਜਿਹੜਾ ਗੁਰੂ ਸਾਹਿਬ ਦਾ ਸ਼ਰਧਾਲੂ ਸੀ। ਔਰ ਜਦੋਂ ਅਨੰਦਪੁਰ ਸਾਹਿਬ ਦੇ ਉੱਤੇ ਪ੍ਰੈਸ਼ਰ ਬਿਲਟ ਹੋਣ ਲੱਗਾ, ਜੇ ਗੁਰੂ ਸਾਹਿਬ ਦੀ ਉਮਰ 19-20 ਸਾਲ ਦੀ ਸੀ ਔਰ ਆਲਰੇਡੀ 9 ਸਾਲ ਦੀ ਉਮਰ 'ਚ ਪਿਤਾ ਦੀ ਸ਼ਹਾਦਤ ਹੋ ਚੁੱਕੀ ਸੀ, ਔਰ ਹੌਸਟਿਲਿਟੀ, ਦੁਸ਼ਮਣੀ ਵੱਧ ਰਹੀ ਸੀ। 22 ਧਾਰ ਦੇ ਰਾਜੇ ਤਾਂ ਹੈ ਹੀ ਸੀ ਦੁਸ਼ਮਣੀ 'ਚ, ਮੁਗਲਿਆ ਸਾਮਰਾਜ ਵੀ। ਸੋ ਉਸਨੇ ਸੁਜੈਸਟ ਕੀਤਾ, ਜਾਂ ਨਾਨ ਵਾਲੇ ਨੇ ਕਿਹਾ ਜੀ ਤੁਸੀਂ ਮੇਰੇ ਕੋਲ ਆਓ ਔਰ ਮੈਂ ਜਿਹੜਾ ਮੇਜ਼ਬਾਨੀ ਕਰਾਂਗਾ। ਸ਼ਰਧਾਲੂ ਸੀ, ਸ਼ਰਧਾ ਰੱਖਦਾ ਸੀ। ਗੁਰੂ ਸਾਹਿਬ ਆਏ, ਉਹ 1-2 ਦਿਨ ਜਿੰਨਾ ਵੀ ਉਹਨਾਂ ਮਹਿਲਾਂ 'ਚ ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਕੰਫਰਟੇਬਲ, ਅਸੀਂ ਖੁੱਲ੍ਹੀ ਥਾਂ ਦੇ ਉੱਤੇ, ਕਿਉਂਕਿ ਨਾਲ ਉਦੋਂ ਜੇ ਖਾਲਸਾ ਪੰਥ ਤਾਂ ਨਹੀਂ ਸੱਜਿਆ, ਖਾਲਸਾ ਪੰਥ ਦਾ 1699 'ਚ ਸੱਜਦਾ। ਔਰ ਉਹ ਕਿਉਂਕਿ ਪੌਂਟਾ ਜਿਹੜਾ ਉਹ ਜਿੱਥੇ ਵਸਿਆ ਉਹ ਦਰਿਆ ਜਮਨਾ ਦੇ ਕੰਢੇ, ਔਰ ਜਮਨਾ ਇੱਕ ਖੂਬਸੂਰਤ, ਜਦੋਂ ਵੀ ਤੁਸੀਂ ਉਸ ਖਿੱਤੇ ਦੇ ਵਿੱਚ ਜਾਓ ਤੇ ਕੁਦਰਤੀ ਇੱਕ ਆਪਣੀ ਬਿਊਟੀ ਹੈ ਉਸ ਦੀ ਜਿੱਥੋਂ ਉਹ ਵਗਦੀ ਹੈ। ਔਰ ਗੁਰੂ ਸਾਹਿਬ ਨਿਕਲ ਤੁਰੇ ਜਿਹੜੇ ਖੁੱਲ੍ਹੀ ਥਾਂ ਦੇ ਉੱਤੇ, ਇੱਕ ਥਾਂ ਦੇ ਉੱਤੇ ਆ ਕੇ ਗੁਰੂ ਸਾਹਿਬ ਦੇ ਘੋੜੇ ਨੇ ਜਿਹਨੂੰ ਅਸੀਂ ਨੀਲਾ ਕਹਿੰਦੇ ਹਾਂ, ਉਸ ਦੇ ਪੈਰ ਉੱਥੇ ਹੀ ਪੈਰ ਟਿਕੇ, ਉੱਥੋਂ ਉਹਨੇ ਅੱਗੇ ਨਾ ਵਧੇ। ਤੇ ਗੁਰੂ ਸਾਹਿਬ ਨੇ ਕਿਹਾ ਵੀ ਇੱਥੇ ਹੀ ਖੈਮੇ ਲਾ ਦਿਓ, ਇੱਥੇ ਹੀ ਤੰਬੂ ਲਾ ਦਿਓ। ਔਰ ਇੱਥੋਂ ਲਫ਼ਜ਼ ਪਾਉ ਟਿੱਕਾ, ਪੌਂਟਾ ਬਾਅਦ ਦੇ ਵਿੱਚ ਲਫ਼ਜ਼ ਬਣਿਆ ਕਿ ਪੈਰ ਟਿਕ ਗਿਆ। ਔਰ ਉੱਥੇ ਗੁਰੂ ਸਾਹਿਬ ਨੇ ਪੂਰਾ 2-2.5 ਸਾਲ ਗੁਰੂ ਸਾਹਿਬ ਉੱਥੇ ਰਹੇ। 52 ਕਵੀ ਜਮਨਾ ਦੇ ਕੰਢੇ। ਦੂਜਾ ਹੁਣ ਇੱਕ ਪਾਸੇ ਇਹ ਹੈ ਕਿ ਵੀ ਗੁਰੂ ਸਾਹਿਬ ਉਸ ਧਰਤੀ ਦੇ ਖਿੱਤੇ 'ਚੋਂ ਗੁਲਾਮੀ ਦੇ ਸੰਗਲ ਵੀ ਕੱਟ ਰਹੇ ਨੇ, ਉਸ ਦੇ ਲਈ ਯਤਨਸ਼ੀਲ ਨੇ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ, ਤਿਲਕ ਜੰਜੂ ਰਾਖਾ ਪ੍ਰਭ ਤਾਕਾ ਮੁੱਢਲੇ,
ਫਰੀडम ਦੇ ਹੱਕ ਔਰ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਸੰਬੰਧਿਤ ਪਵਿੱਤਰ ਦਿਹਾੜਾ ਵੀ ਹੈ, ਸਾਰੇ ਪਾਸੇ ਸੈਲੀਬ੍ਰੇਟ ਹੋ ਰਿਹਾ। ਬਿਲਕੁਲ। ਹੁਣ ਜਿਨ੍ਹਾਂ ਦਾ ਤਿਲਕ ਜੰਜੂ ਹੈ ਉਹ ਉਹਨਾਂ ਦੇ ਖਿਦਮਤਗਾਰ ਬਣੇ ਹੋਏ ਨੇ, ਕੁੱਤੇ ਬਣੇ ਹੋਏ ਨੇ ਦਿੱਲੀ ਦਰਬਾਰ ਦੇ। ਜਿਵੇਂ ਅੱਜ ਪੰਜਾਬ ਦੀਆਂ ਸਾਰੀਆਂ ਧਿਰਾਂ, ਉਹ ਕਾਂਗਰਸ, ਆਮ ਆਦਮੀ ਪਾਰਟੀ, ਬਾਦਲ ਦਲੀਏ, ਦੂਜੇ ਤੀਜੇ, ਇਹ ਇਹਨਾਂ ਸਾਰਿਆਂ 'ਚੋਂ ਮੈਨੂੰ ਬਾਈ ਧਾਰ ਦੇ ਪਹਾੜੀ ਰਾਜੇ, ਕੋਈ ਭੀਮ ਚੰਦ ਕੈਲੋਰੀਆ ਨਜ਼ਰ ਆਉਂਦਾ ਹੈ, ਕੋਈ ਹਰੀਚੰਦ ਹੰਡੂਰੀਆ ਆਉਂਦਾ ਹੈ, ਕੋਈ ਹੋਰ ਇਹ ਸਾਰੀ ਉਹੀ ਨਸਲ ਹੈ। ਹਿਸਟਰੀ ਰਿਪੀਟ ਕਰਦੀ ਹੈ ਇਸ ਲਈ, ਕਿਉਂਕਿ ਹਿਸਟਰੀ ਇਸ ਲਈ ਰਿਪੀਟ ਕਰਦੀ ਹੈ ਕਿ ਜਿਹੜੀਆਂ ਕੌਮਾਂ ਹਿਸਟਰੀ ਤੋਂ ਸਿੱਖਦੀਆਂ ਨਹੀਂ, ਉਹੀ ਗਲਤੀਆਂ ਫਿਰ ਦੁਹਰਾਈਆਂ ਜਾਂਦੀਆਂ ਨੇ, ਔਰ ਉਹਨਾਂ ਹੀ ਤੁਸੀਂ ਐਸਪੈਕਟਸ ਨਾਲ ਜੋ ਕੁਝ ਹਾਸਿਲ ਕਰਨਾ ਚਾਹੋਗੇ, ਜਿਹੜੇ ਇੰਸਟਰੂਮੈਂਟ ਤੁਸੀਂ ਪਹਿਲਾਂ ਇਸਤੇਮਾਲ ਕੀਤੇ ਨੇ ਉਹੀ ਕਰੋਗੇ, ਨਤੀਜਾ ਉਹੀ ਹੋਏਗਾ। ਹੁਣ ਉਮੇਦਨੀ ਪ੍ਰਕਾਸ਼ ਜਿਹੜਾ ਨਾਨ ਦਾ ਰਾਜਾ, ਉਹ ਤਾਂ ਸ਼ਰਧਾਲੂ ਹੈ, ਹੁਣ ਬਾਕੀ ਸਾਰੇ ਉਹਦੇ ਪਿੱਛੇ ਹੋ ਗਏ, ਔਰ ਉਹਦੇ ਮੁੰਡੇ ਦਾ ਕਿ ਕੁੜੀ ਦਾ ਵਿਆਹ ਪਤਾ ਨਹੀਂ ਕਿਹਦੇ ਨਾਲ ਸੀ, ਉਹ ਸਾਰੇ ਬਾਈ ਧਾਰ ਦੇ ਪਹਾੜੀ ਰਾਜੇ ਇਕੱਠੇ ਹੋਏ, ਔਰ ਉਹਦੇ 'ਚ ਉਹਨਾਂ ਨੇ ਉਹਦੇ 'ਤੇ ਸ਼ਰਤ ਰੱਖ ਦਿੱਤੀ ਕਿ ਬਈ ਦੇਖ, ਜਿਹੜਾ ਦੂਸਰਾ ਉਹਨਾਂ ਦਾ ਇੱਕ ਹੋਰ ਰਾਜਾ ਸ੍ਰੀਨਗਰ ਗੜਵਾਲ ਦਾ, ਜਿਹੜਾ ਕਿ ਬਈ ਹੁਣ ਤੂੰ ਸਾਡਾ ਸਾਥ ਦੇ, ਜੇ ਨਹੀਂ ਦੇਂਗਾ ਤੇ ਅਸੀਂ ਇਹ ਵਿਆਹ ਤੋੜ ਦਿਆਂਗੇ। ਸੋ ਮੁੱਖ ਦੀ ਗੱਲ, ਮੈਂ ਬਹੁਤੇ ਵੇਰਵੇ 'ਚ ਨਹੀਂ ਜਾਵਾਂਗਾ, ਉਹਨਾਂ ਨੇ ਬਾਈ ਧਾਰ ਦੇ ਪਹਾੜੀ ਰਾਜਿਆਂ ਨੇ ਇਹ ਕੀਤਾ ਕਿ ਵੀ ਇਹ ਜਾੜੀ ਮੁਕਾ ਦਈਏ ਕਿ ਵੀ ਵਾਪਸੀ 'ਤੇ ਪਹਿਲਾਂ ਤਾਂ ਉਹ ਬਰਾਤ ਲੰਘ ਗਈ, ਪਹਿਲਾਂ ਤਾਂ ਉਹਨਾਂ ਨੇ ਧੌਂਸ ਨਾਲ ਲੰਘਣਾ, ਗੁਰੂ ਸਾਹਿਬ ਨੇ ਕਿਹਾ ਵੀ ਨਹੀਂ, ਇੱਥੋਂ ਤਾਂ ਤੁਹਾਨੂੰ ਇਵੇਂ ਹੀ ਲੰਘਣਾ ਪਏਗਾ, ਇਹ ਟੈਰੀਟਰੀ ਹੈ ਸਾਡੀ। ਫਿਰ ਵਾਪਸੀ 'ਤੇ ਉਹਨਾਂ ਨੇ ਹਮਲਾ ਕੀਤਾ, ਬਾਈ ਧਾਰ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਵੀ, ਔਰ 5 ਜਿਹੜੇ ਪਠਾਨ ਜਿਨ੍ਹਾਂ ਦੇ 100 ਦੇ ਬੈਚ ਸੀ, ਕਿਸੇ ਵੇਲੇ ਔਰੰਗਜ਼ੇਬ ਦੀ ਫੌਜ 'ਚੋਂ ਕਰਦੇ ਸੀ ਸਰਵ, ਉੱਥੋਂ ਉਹਨਾਂ ਨੂੰ ਕੱਢੇ ਗਏ, ਔਰ ਉਹ ਪੀਰ ਬੁੱਧੂ ਸ਼ਾਹ ਦੇ ਚੇਲੇ ਸੀ ਉਹਨਾਂ 'ਚੋਂ ਕੋਈ, ਔਰ ਉਹ ਉਹਨਾਂ ਦੇ ਕੋਲ ਆਏ ਸਢੌਰੇ। ਉਹਨਾਂ ਨੇ ਕਿਹਾ ਜੀ ਕੱਢ ਤਾਂ ਹੁਣ ਔਰੰਗਜ਼ੇਬ ਦੀ ਫੌਜ 'ਚੋਂ ਕੱਢਿਆ, ਨੂੰ ਕੌਣ ਰੱਖੇ? ਉਹਨੇ ਆਪਣੀ ਜਾਮਨੀ ਦੇ ਕੇ ਬੁੱਧੂ ਸ਼ਾਹ ਜਿਹੜੇ ਨੇ ਸੈਯਦ ਫਕੀਰ ਸੀ, ਵੱਡਾ ਸੂਫੀ, ਉਹਨੇ 10ਵੇਂ ਪਾਤਸ਼ਾਹ ਕੋਲ ਭੇਜਿਆ। ਉਹਨਾਂ ਨੇ ਕਿਹਾ ਕਿ ਭਾਈ ਇਹ ਨੇ ਵਿਚਾਰੇ ਹੁਣ ਜਿਹੜੇ ਫੌਜੀ ਆ, ਉਹਦੇ ਕੋਲ ਤਾਂ ਫੌਜ ਤੋਂ ਬਿਨਾਂ ਹੋਰ ਉਹਨੇ ਕੀ ਕਰਨਾ, ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਰੱਖ ਲਿਆ। ਹੁਣ ਉਹਨਾਂ 'ਚੋਂ ਵੀ ਜਿਹੜੇ 400 ਨੇ ਉਹ ਪਹਾੜੀ ਰਾਜਿਆਂ ਨੇ ਲਾਲਚ ਦੇ ਕੇ ਜਾਂ ਦੂਜੇ ਉਹ ਪੱਟ ਲਏ ਨਾਲ। ਸਿਰਫ ਇੱਕ ਸਰਦਾਰ 5 ਸੀ ਪਠਾਨ ਜਿਨ੍ਹਾਂ ਦੇ 100 ਸਵਾਰ, ਇੱਕ ਨਾਲ ਰਿਹਾ। ਉਹਨੂੰ ਗੁਰੂ ਸਾਹਿਬ ਨੇ ਕਿਹਾ ਜਾ ਭਾਈ ਤੂੰ ਵੀ ਜਾ, ਉਹਨੇ ਕਿਹਾ ਜੇ ਨਹੀਂ ਮੈਂ ਤਾਂ। ਸੋ ਇਹ ਵੀ ਇੱਕ ਕਾਰਨ ਸੀ ਕਿ ਜਦੋਂ ਪੀਰ ਬੁੱਧੂ ਸ਼ਾਹ ਨੂੰ ਇਹ ਪਤਾ ਲੱਗਦਾ ਹੈ ਕਿ ਵੀ ਮੇਰੇ ਭੇਜੇ ਜਿਨ੍ਹਾਂ ਨੂੰ ਮੈਂ ਰਖਵਾਇਆ ਸੀ ਉਹ ਤਾਂ ਦੂਜੇ ਪਾਸੇ ਰਲ ਗਏ ਜਾ ਕੇ, ਉਹ ਫਿਰ ਆਪਣੇ 3-4 ਪੁੱਤਰਾਂ ਤੇ 700 ਮਰੀਦਾਂ ਦੇ ਨਾਲ ਖੁਦ ਭੰਗਾਣੀ ਦੇ ਵਿੱਚ ਆਇਆ, ਔਰ ਗੁਰੂ ਸਾਹਿਬ ਦੇ ਵੱਲੋਂ ਜੂਝਦਿਆਂ ਜਿੱਥੇ ਉਹਦੇ 2 ਪੁੱਤਰ ਸ਼ਹੀਦ ਹੋਏ, 200-300 ਮਰੀਦ ਸ਼ਹੀਦ ਹੋਏ, ਔਰ ਪੀਰ ਬੁੱਧੂ ਸ਼ਾਹ ਸਿੱਖ ਇਤਿਹਾਸ ਦਾ ਬਹੁਤ ਵੱਡਾ ਨਾਇਕ। ਸੋ ਇਹ ਜਿਹੜੀ ਪਹਿਲੀ ਜੰਗ ਹੈ 10ਵੇਂ ਪਾਤਸ਼ਾਹ ਦੇ ਜੀਵਨ ਦੀ, ਜਦੋਂ ਕਿ ਉਹਨਾਂ ਦੀ ਉਮਰ 20-21 ਸਾਲ ਹੈ, ਉਸ ਜੰਗ ਦੇ ਵਿੱਚ ਇੱਕ ਪਾਸੇ ਬਾਈ ਧਾਰ ਦੇ ਪਹਾੜੀ ਰਾਜਿਆਂ ਦੀ ਫੌਜ ਹੈ, ਇੱਕ ਪਾਸੇ 400 ਪਠਾਨ ਨੇ, ਔਰ ਕਿਵੇਂ ਜਿਹੜਾ ਉਹ ਸਿੱਖਾਂ ਵੱਲੋਂ ਨਾਲ ਕੋਈ ਟ੍ਰੇਨਡ ਅਜੇ ਸੋਲਜਰ ਤਾਂ ਨਹੀਂ ਨੇ, ਉਹੀ ਨੇ ਕੋਈ ਕੁੱਤਕੇ ਨਾਲ ਲੜ ਰਿਹਾ, ਉਹ ਸੋਟਾ ਕਹਿੰਦਾ ਸੀ ਉਹਨੂੰ ਕੋਈ, ਔਰ ਦੂਸਰਾ ਹਯਾਤ ਖਾਨ ਦਾ। ਔਰ ਉਹ ਜਦੋਂ ਤੁਸੀਂ ਭੰਗਾਣੀ ਦੇ ਯੁੱਧ ਦਾ ਵੇਰਵਾ ਪੜ੍ਹਦੇ ਹੋ, 10ਵੇਂ ਪਾਤਸ਼ਾਹ ਨੇ ਖੁਦ ਆਪਣੀ ਕਲਮ ਤੋਂ ਲਿਖਿਆ, ਤੇ ਇਹ ਲੱਗਦਾ ਕਿ ਵੀ ਕਿਵੇਂ ਇਤਿਹਾਸ ਨੂੰ ਇੱਕ ਨਵੀਂ ਜਿਹੜੀ ਹੈ ਉਹ ਚਮਕ ਦਿੱਤੀ ਜਾ, ਇੱਕ ਨਵਾਂ ਮਤਲਬ ਦਿੱਤਾ ਜਾ ਰਿਹਾ। ਹੁਣ ਜਿਵੇਂ ਹਯਾਤ ਖਾਨ ਹੈ, ਉਸ ਨੂੰ ਜਿਹੜਾ ਉਹ ਜਦੋਂ ਇੱਕ ਉਦਾਸੀ ਸਾਧੂ, ਬਾਕੀ ਤਾਂ ਦੌੜ ਦੂੜ ਗਏ, ਇੱਕ ਰਹਿ ਗਿਆ ਮੰਦ ਕਿਰਪਾਲ ਦਾਸ, ਤੇ ਉਹਨੂੰ ਉਹ ਜਾ ਕੇ ਆਪਣਾ ਘੋੜਾ ਭਜਾ ਕੇ ਉਹਦੇ ਪਠਾਨ ਦੇ ਸਾਹਮਣੇ ਹੋ ਗਿਆ, ਤੇ ਉਹ ਹੱਸਿਆ ਦੇਖ ਕੇ ਵੀ ਆਹ ਮੈਨੂੰ ਮਾਰੇਗਾ, ਤੇ ਉਹਨੇ ਆਪਣੇ ਪੈਰ ਜਿਹੜੇ ਨੇ ਰਕਾਬਾਂ 'ਚ ਜੋੜ ਕੇ ਆਪਣਾ ਡੰਡਾ ਕੱਢ ਕੇ ਇੰਨੇ ਜ਼ੋਰ ਦੀ ਉਹਦੇ ਹਯਾਤ ਖਾਨ ਦੇ ਸਿਰ 'ਚ ਮਾਰਿਆ ਕਿ ਉਹਦੀ ਜਿਹੜੀ ਹੈ ਉਹ ਮਿੱਝ ਜਿਹਨੂੰ ਅਸੀਂ ਕਹਿੰਦੇ ਉਹ ਨਿਕਲ ਗਈ ਸਾਰਾ। ਤੇ 10ਵੇਂ ਪਾਤਸ਼ਾਹ ਨੇ ਆਪਣੇ ਵੇਰਵੇ ਦੇ ਵਿੱਚ ਕਿਹਾ ਕਿ ਵੀ ਹੁਣ ਇਹੀ ਜਮਨਾ ਦਾ ਕੰਢਾ ਹੈ ਜਿੱਥੇ ਕਿ ਭੰਗਾਣੀ ਦਾ ਜੰਗ ਹੋ ਰਿਹਾ, ਇਹੀ ਜਮਨਾ ਹੈ ਜਿਹਦੇ ਕੰਢੇ ਜਿਹੜੇ ਨੇ ਉਹ ਬਿੰਦਰਾਬਨ ਮੇ ਰੰਗ ਕੀਆ, ਕ੍ਰਿਸ਼ਨ ਜੀ ਜਿਹੜੇ ਨੇ ਉਹ ਗੋਪੀਆਂ ਦੀਆਂ ਮਟਕੀਆਂ ਦੇ ਵਿੱਚ ਵੱਟੇ ਮਾਰ ਕੇ ਉਹਦੇ ਵਿੱਚੋਂ ਮੱਖਣ ਕੱਢ ਰਹੇ ਨੇ। ਗੁਰੂ ਸਾਹਿਬ ਨੇ ਕਿਹਾ ਵੀ ਉਹਨੇ ਹਯਾਤ ਖਾਨ ਦੇ ਸਿਰ 'ਚੋਂ ਮਿੱਝ ਨਿਕਲ ਕੇ ਬਾਹਰ ਐਵੇਂ ਆਈ ਮਾਨੋ ਜਮਨਾ ਦੇ ਕੰਢੇ ਕਾਨ ਕਨ੍ਹਈਆ ਨੇ ਜਿਹੜਾ ਕਿਸੇ ਗੋਪੀ ਦੀ ਮਟਕੀ ਫੋੜ ਦਿੱਤੀ ਹੋਏ ਤੇ ਉਸ 'ਚੋਂ ਉਹ ਜਿਹੜਾ ਮੱਖਣ ਨਿਕਲਿਆ। ਹੁਣ ਇਹ ਇੱਕ ਤਨਜ਼ ਵੀ ਹੈ ਵੀ ਇੱਕ ਪਾਸੇ ਤਾਂ ਉਹ ਲੋਕ ਜਿਹੜੇ ਅੱਜ
ਗੁਲਾਮੀ ਕੱਟ ਰਹੇ ਨੇ, ਬਿਲਕੁਲ ਉਹ ਉਹਨਾਂ ਕਹਾਣੀਆਂ ਦੇ ਉੱਤੇ ਹੀ ਜਿਹੜਾ ਉਹਨੂੰ ਜਿਹੜਾ ਉਹ ਪੜ ਰਹੇ ਨੇ। ਪਰ ਇੱਧਰ ਇੱਕ ਉਹ ਲੋਕ ਤਿਆਰ ਹੋ ਰਹੇ ਨੇ ਜਿੱਥੇ ਇੱਕ ਫਕੀਰ ਰੱਬ ਦੀ ਬੰਦਗੀ ਕਰਨ ਵਾਲਾ ਜਿਹੜਾ ਘਰ-ਬਾਰ ਛੱਡ ਕੇ ਉਦਾਸੀ ਹੋਇਆ ਉਹ ਵੀ ਜਿਹੜਾ ਜੋਸ਼ ਦੇ ਨਾਲ ਆ ਕੇ ਜੂਝ ਰਿਹਾ। ਸੋ ਇਹ ਬਿਗਨਿੰਗ ਹੈ 10ਵੇਂ ਪਾਤਸ਼ਾਹ ਦੇ ਜੀਵਨ। 14 ਦੇ ਕਰੀਬ ਜੰਗਾਂ ਉਹਨਾਂ ਨੇ ਲੜੀਆਂ ਔਰ ਇਹ ਪਹਿਲੀ ਜੰਗ ਹੈ ਜਿਹਦੇ 'ਚ ਮੁਸਲਮਾਨਾਂ ਦਾ, ਹੁਣ ਜਦੋਂ ਕਈ ਲੋਕ ਨਫ਼ਰਤ ਨਾਲ ਭਰੇ ਹੋਏ ਅੱਜ ਦੂਸਰੇ ਵੇ ਗੱਲ ਕਰਦੇ ਨੇ, ਔਰ ਇੱਧਰ ਸਿੱਖਾਂ ਦਾ ਖੂਨ ਸਾਂਝੇ ਤੌਰ 'ਤੇ ਪੀਰ ਬੁੱਧੂ ਸ਼ਾਹ ਦੇ ਪੁੱਤਰ, ਉਸ ਦੇ ਮੁਰੀਦ ਜ਼ਾਹਰ ਹੈ ਉਹ ਮੁਸਲਮਾਨ ਸਨ, ਤੇ ਦੂਸਰੇ ਪਾਸੇ 22 ਧਾਰ ਦੇ ਪਹਾੜੀ ਹਿੰਦੂ ਰਾਜੇ। ਔਰ ਜਿਹੜੀਆਂ 14 ਜੰਗਾਂ ਗੁਰੂ ਸਾਹਿਬ ਲੜਦੇ ਨੇ 11 ਦੇ ਲਗਭਗ ਕੱਲੀਆਂ ਪਹਾੜੀਆਂ ਦੇ ਨਾਲ ਹਿੰਦੂਆਂ ਦੇ ਨਾਲ ਰਾਜਪੂਤ ਰਾਜੇ ਨੇ। ਸਾਰੇ ਬੜੇ ਆਪਣੇ ਆਪ ਨੂੰ, ਕੋਈ ਰਾਣਾ ਹੈ, ਕੋਈ ਪਰਮਾਰ ਹੈ, ਕੋਈ ਪ੍ਰਹਾਰ ਹੈ, ਕੋਈ ਇਸ ਕਿਸਮ ਦੇ ਤੁਸੀਂ ਉਹਨਾਂ ਦੇ ਨਾਂ ਦੇਖਦੇ ਹੋ। ਸੋ ਹੁਣ ਉੱਥੋਂ ਅਸੀਂ ਭੰਗਾਣੀ ਤੋਂ ਸਿੱਧਾ 1837 'ਚ ਪਹੁੰਚ ਜਾਈਏ, ਇੱਧਰ ਮਾਰਕਿੰਗ ਸਿੱਖ ਰਾਜ ਦੀ ਇੱਧਰ ਹੋਈ ਹੈ। ਦੂਸਰੇ ਪਾਸੇ ਜਨਰਲ ਹਰੀ ਸਿੰਘ ਨਲੂਆ, ਕੋਈ ਛੋਟਾ ਨਾਂ ਨਹੀਂ ਹੈ, ਕੱਲਾ ਇਹੀ ਨਹੀਂ ਵੀ ਉਹ ਕਮਾਂਡਰ ਇਨ ਚੀਫ ਨਲੂਆ ਹੀ ਹੈ। ਇੱਕ ਜ਼ਮਾਨਾ ਆਏਗਾ ਜਦੋਂ ਨਲੂਏ ਨੂੰ ਬੇਸ਼ੱਕ ਦੁਨੀਆ ਦੇ ਪ੍ਰੋਮੀਨੈਂਟ ਜਰਨੈਲਾਂ 'ਚੋਂ ਪਹਿਲਾਂ ਹੀ ਮੰਨਿਆ ਜਾਂਦਾ ਹੈ ਐਜ਼ ਏ ਐਡਮਿਨਿਸਟ੍ਰੇਟਰ ਔਰ ਐਜ਼ ਏ ਡੈਡੀਕੇਟਿਡ ਸਿੱਖ। ਔਰ ਅੱਜ ਦਾ ਉਹ ਦਿਨ ਹੈ, ਇੱਕ ਪਾਸੇ ਉਹ ਪੱਛਮ ਹੈ ਜਿੱਥੋਂ ਦਰਾ ਖੈਬਰ ਤੋਂ ਹਰ ਹਮਲਾਵਰ ਹਜ਼ਾਰਾਂ ਸਾਲਾਂ ਤੋਂ ਪੰਜਾਬ ਦੀ ਸਰਜ਼ਮੀਨ ਨੂੰ ਕ੍ਰਾਸ ਕਰਕੇ ਗੁਜਰਾਤ ਤੱਕ ਪਹੁੰਚਦਾ ਸੀ। ਉੱਥੇ ਕਿਵੇਂ ਹਰੀ ਸਿੰਘ ਨਲੂਏ ਨੇ ਪੇਸ਼ਾਵਰ ਫਤਹ ਕੀਤਾ, ਕਿਵੇਂ ਉਹਨਾਂ ਨੇ ਪੇਸ਼ਾਵਰ ਤੋਂ ਜਮਰੌਦ ਤੱਕ ਸਟ੍ਰਿੰਗ ਜਿਹੜੀ ਹੈ 70 ਦੇ ਕਰੀਬ ਕਿਲੇ। ਔਰ ਅੱਜ ਉਹ ਦਿਨ ਹੈ ਜਿਸ ਦਿਨ ਜਦੋਂ ਉਹਨਾਂ ਨੂੰ ਪਤਾ ਲੱਗਾ ਜਿਹੜੇ ਆਲੇ ਦੁਆਲੇ ਦੇ ਬੁਲਖਈਆ ਸੀ ਔਰ ਦੂਜਾ ਕਿ ਵੀ ਹਰੀ ਸਿੰਘ ਨਲੂਆ ਬਿਮਾਰ ਪਿਆ ਪੇਸ਼ਾਵਰ ਦੇ ਵਿੱਚ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਜਮਰੌਦ ਦਾ ਕਿਲਾ ਹੈ ਇਸ ਦੇ ਉੱਤੇ ਕਬਜ਼ਾ ਕਰੋ, ਇੱਥੋਂ ਕੱਢੋ ਇਹਨਾਂ ਨੂੰ। ਔਰ ਵੱਡਾ ਹਜ਼ਾਰਾਂ ਦੀ ਗਿਣਤੀ 'ਚ ਉਹ ਪਹੁੰਚ ਜਾਂਦੇ ਨੇ। ਇੱਧਰ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਦਾ ਵਿਆਹ ਹੈ। ਡੋਗਰੇ ਜਿਹੜੇ ਨੇ ਉਹ ਚਿੱਠੀਆਂ ਜਿਹੜੀਆਂ ਨੇ ਉਹ ਮਹਾਰਾਜੇ ਤੱਕ ਪਹੁੰਚਣ ਹੀ ਨਹੀਂ ਦਿੰਦਾ ਧਿਆਨ ਸਿੰਘ ਕਿ ਬਈ ਹਮਲਾ ਹੋ ਗਿਆ ਭੇਜੋ। ਤੇ ਬਿਮਾਰੀ ਦੀ ਹਾਲਤ 'ਚ ਹਰੀ ਸਿੰਘ ਨਲੂਆ ਜਿੰਨੀ ਉਹਦੀ ਕਮਾਂਡ ਦੀ ਫੌਜ ਸੀ ਲੈ ਕੇ ਪਹੁੰਚਦਾ, ਜਦੋਂ ਉੱਥੇ ਪਤਾ ਹੀ ਲੱਗਦਾ ਵੀ ਨਲੂਆ ਆਇਆ, ਦੇਖ ਤਾਂ ਉਹੀ ਦੌੜਨ ਨੂੰ ਹੁੰਦੇ ਨੇ। ਲੇਕਿਨ ਅਲਟੀਮੇਟਲੀ ਉਸ ਜੰਗ ਦੇ ਵਿੱਚ ਜਿਹੜੀ ਫਾਈਨਲ ਜਿਹੜੀ ਹੈ ਜਮਰੌਦ ਦੀ ਜੰਗ ਹੈ 1837 ਦੇ ਵਿੱਚ ਹਰੀ ਸਿੰਘ ਨਲੂਆ ਸ਼ਹੀਦ ਹੋ ਜਾਂਦੇ ਨੇ ਅੱਜ ਵੀ। ਔਰ ਫਿਰ ਵੀ ਇਸ ਖਬਰ ਨੂੰ ਉਹਨਾਂ ਦੇ ਕਹਿਣ ਤੇ ਗੁਪਤ ਰੱਖਿਆ ਜਾਂਦਾ, ਉੱਪਰ ਉਹ ਬਿਠਾਇਆ ਜਾਂਦਾ ਉਹਨਾਂ ਨੂੰ ਕਿ ਬਈ ਇਹਨਾਂ ਨੂੰ ਜੇ ਪਤਾ ਲੱਗ ਗਿਆ ਵੀ ਨਲੂਆ ਸ਼ਹੀਦ ਹੋ ਗਿਆ ਤੇ ਜਿਹੜੇ ਦੌੜ ਗਏ ਨੇ ਵਾਪਸ ਆ ਜਾਣਗੇ। ਸੋ ਇਹ ਇੱਕ ਵੱਡਾ ਵਾਕਿਆ ਹੈ ਜਿਸ ਨੂੰ ਅਸੀਂ ਦੇਖਦੇ ਹਾਂ ਕਿ ਵੀ ਇਹ ਕਿੱਥੋਂ ਉਹ ਕੁੱਤਕੇ ਨਾਲ ਉਹਦੀ ਮਿੱਝ ਕੱਢਣ ਤੋਂ ਲੈ ਕੇ ਜਮਰੌਦ ਤੱਕ ਦਾ ਇਹ ਸਫ਼ਰ ਸਿੱਖ ਇਤਿਹਾਸ ਦਾ 2 ਸਦੀਆਂ ਦਾ ਕਿਵੇਂ ਤੈਅ ਹੁੰਦਾ ਹੈ। ਔਰ ਕਰੰਟ ਹਿਸਟਰੀ ਦੇ ਵਿੱਚ ਇੰਪੋਰਟੈਂਟ ਹੈ ਸਮਝਣਾ। ਕੱਲ੍ਹ ਅਸੀਂ ਗੱਲ ਕੀਤੀ ਸੀ 29 ਅਪ੍ਰੈਲ 1986 ਖਾਲਿਸਤਾਨ ਐਲਾਨ ਦਿਵਸ, ਔਰ ਇਹ ਆਪਣੇ ਆਪ ਦੇ ਵਿੱਚ ਆਪਣਾ ਜਿਹੜਾ ਰਾਜ ਭਾਗ 1849 'ਚ ਅੰਗਰੇਜ਼ਾਂ ਦੇ ਪੇਟੇ ਪਿਆ, 1947 'ਚ ਅਸੀਂ ਮੌਕਾ ਗਵਾਇਆ, ਉਸ ਨੂੰ ਮੁੜ ਹਾਸਲ ਕਰਨ ਦਾ ਜਿਹੜਾ ਬਿਗਲ ਵੱਜਿਆ ਆਜ਼ਾਦੀ ਦਾ। ਜੂਨ 84 ਦਾ ਪਹਿਲਾ ਹਫ਼ਤਾ ਸੰਤ ਪਿੰਡਾਂ ਵਾਲਿਆਂ ਦੇ ਅਲਫਾਜ਼ ਦਾ ਅਸੀਂ ਜ਼ਿਕਰ ਕੀਤਾ ਸੀ ਖਾਲਿਸਤਾਨ ਦੀ ਨੀਂਹ ਰੱਖਣ ਦਾ। ਸੋ 29 ਅਪ੍ਰੈਲ ਨੂੰ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਵਾਲੀ ਪੰਥਕ ਕਮੇਟੀ ਨੇ ਇਹ ਐਲਾਨਨਾਮਾ ਕੀਤਾ। ਪੰਜਾਬ ਦੇ ਵਿੱਚ ਉਸ ਵੇਲੇ ਬਰਨਾਲੇ ਦੀ ਸਰਕਾਰ ਸੀ, ਸੁਰਜੀਤ ਸਿੰਘ ਬਰਨਾਲਾ, ਦਿੱਲੀ 'ਚ ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਸੀ, ਨੈਸ਼ਨਲ ਇੰਟੈਗਰੇਟਿਡ ਕਮਿਸ਼ਨ ਜਾਂ ਕਮੇਟੀ ਉਸ ਦੀ ਮੀਟਿੰਗ ਚੱਲ ਰਹੀ ਸੀ ਬਰਨਾਲੇ ਨੂੰ। ਉੱਥੇ ਉਹਨਾਂ ਨੂੰ ਪਤਾ ਲੱਗਾ ਕਿ ਜੀ ਤਾਂ ਖਾਲਿਸਤਾਨ ਦਾ ਐਲਾਨ, ਕਿਉਂਕਿ ਸਾਰੇ BBC ਰੇਡੀਓ ਆਸਟ੍ਰੇਲੀਆ ਸਾਰੇ ਪਾਸੇ ਦੀ ਅਨਾਉਂਸਮੈਂਟ ਹੋਈ। ਔਰ ਫੌਰਨ ਜਹਾਜ਼ਾਂ ਦੇ ਵਿੱਚ ਜਿਹੜੇ ਨੇ ਕਮਾਂਡੋ ਦਿੱਲੀ ਤੋਂ ਫੌਜ ਦੇ ਐਲੀਟ ਕਮਾਂਡੋ ਉਹ ਤੋਰੇ ਗਏ ਦਰਬਾਰ ਸਾਹਿਬ ਤੇ। ਉਹਨਾਂ ਨੇ 30 ਅਪ੍ਰੈਲ ਨੂੰ 1986 ਨੂੰ ਧਾਵਾ ਬੋਲਿਆ ਜਿਹਦਾ ਨਾਂ ਇਹਨਾਂ ਨੇ ਬਲੈਕ ਥੰਡਰ 1 ਰੱਖਿਆ। ਹਾਲਾਂ ਉਹਨਾਂ ਦੀਆਂ ਏਜੰਸੀਆਂ ਨੇ ਵੀ ਇਹ ਖਬਰ, ਕਿਉਂਕਿ ਉਹ ਇੰਨੀ ਕੁ ਸਫਾਈ ਨਾਲ ਉਹ ਆਪਰੇਸ਼ਨ ਸੀ ਬਾਬਾ ਮਾਨੂਚਾਲ ਦਾ ਕਿ ਵੀ ਉਹਨਾਂ ਨੇ ਜਿਹੜਾ ਉਹ ਸਾਰੇ ਜਰਨਲਿਸਟ ਸੱਦੇ ਹੋਏ ਸੀ, ਉਹਨਾਂ ਨੂੰ ਕਮਰੇ ਦੇ ਵਿੱਚ ਬੰਦ ਕੀਤਾ ਸੀ, ਬਾਹਰੋਂ ਜਿਹੜਾ ਕੁੰਡਾ ਲਾਇਆ ਹੋਇਆ ਸੀ। ਅੰਦਰ ਉਹਨਾਂ ਨੇ ਅਨਾਉਂਸ ਜਦੋਂ ਕੀਤਾ ਖਾਲਿਸਤਾਨ ਦਾ ਐਲਾਨਨਾਮਾ, ਉਹਨਾਂ ਨੂੰ ਕਾਪੀਆਂ ਦਿੱਤੀਆਂ ਔਰ ਉਹ ਉਦੋਂ ਆਪਣੇ ਟ੍ਰੈਡੀਸ਼ਨਲ ਚੋਲਿਆਂ ਦੇ ਵਿੱਚ ਸੀ ਜੋ ਸਿੰਘਾਂ ਦਾ ਪਰੰਪਰਾ ਵਾਲਾ ਪਹਿਰਾਵਾ ਹੈ। ਪਰ ਉੱਥੋਂ ਉਹਨਾਂ ਨੇ ਜਿਹੜਾ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਅਜੇ ਬਾਹਰ ਨਹੀਂ ਕੱਢਣਾ। 2-3 ਘੰਟੇ ਪੱਤਰਕਾਰਾਂ ਨੂੰ ਉਹਨਾਂ ਨੇ ਆਪਣਾ ਪਹਿਰਾਵਾ ਬਦਲਿਆ, ਪੈਂਟਾਂ ਕਮੀਜ਼ਾਂ ਜੋ ਵੀ ਹੈ ਪਾਈਆਂ, ਪੰਜੋ ਜਿਹੜੇ ਉੱਥੋਂ ਨਿਕਲ ਗਏ ਔਰ ਉਸ ਤੋਂ ਬਾਅਦ ਉਹ ਖੋਲ੍ਹਿਆ ਤੇ ਚਲੇ। ਹੁਣ
ਇਹਦਾ ਇਹ ਨਹੀਂ ਹੈ ਵੀ ਏਜੰਸੀਆਂ ਨੂੰ ਪਤਾ ਨਹੀਂ ਸੀ ਵੀ ਜਿਨ੍ਹਾਂ ਨੇ ਐਲਾਨ ਕੀਤਾ ਉਹ ਜਾ ਚੁੱਕੇ ਨੇ। ਹੋਰ ਤਾਂ ਉੱਥੇ ਕਿਸੇ ਨੇ ਕੋਈ ਗੋਲੀ ਨਹੀਂ ਚਲਾਈ, ਕਿਸੇ ਨੂੰ ਮਾਰਿਆ ਨਹੀਂ, ਪਰ ਉਹ ਜੂਨ 84 ਦੇ ਹਮਲੇ ਦੀ ਜਸਟੀਫਿਕੇਸ਼ਨ ਕਰਨਾ ਚਾਹੁੰਦੇ ਸੀ। ਔਰ ਫੁੱਲ ਸਕੇਲ ਜਿਹੜਾ ਕਮਾਂਡੋ ਐਕਸ਼ਨ ਹੈ ਉਹ ਦਰਬਾਰ ਸਾਹਿਬ ਦੇ ਅੰਦਰ ਹੁੰਦਾ ਹੈ। ਔਰ ਉਸ ਦੇ ਵਿੱਚ ਹਾਲਾਂ ਉਹਦੇ ਅੰਦਰ ਕੀ ਹੋਇਆ, ਰਿਪੋਰਟਿੰਗ ਕੀ ਹੈ, ਔਰ ਉਹਦੇ 'ਚ ਕੁਛ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਵੀ ਖੰਡਿਤ ਹੁੰਦੇ ਨੇ, ਗ੍ਰਿਫਤਾਰੀ ਵੀ ਹੁੰਦੀ ਹੈ। ਜੇ ਸਾਰੇ ਦੇ ਵਿੱਚ ਅਸੀਂ ਦੇਖਦੇ ਹਾਂ, ਕਿਉਂਕਿ ਉਦੋਂ ਤੱਕ ਭਾਈ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਨੂੰ ਐਕਟਿੰਗ ਜਥੇਦਾਰ 26 ਜਨਵਰੀ 1986 ਚ ਐਲਾਨਿਆ ਜਾ ਚੁੱਕਾ ਸੀ, ਇਹ ਸਾਰੇ ਦੇ ਨਾਲ ਜੁੜਿਆ ਹੋਇਆ ਪਾਠ ਵੀ ਹੈ ਔਰ ਬਹੁਤ ਸਾਰਾ ਐਸਾ ਕੁਛ ਹੈ। ਲੇਕਿਨ ਇਹ ਇੱਕ ਆਪਣੇ ਆਪ ਦੇ ਵਿੱਚ ਭਾਰਤੀ ਫੌਜ ਦਾ ਜੂਨ 84 ਤੋਂ ਬਾਅਦ ਸੈਕੰਡ ਹਮਲਾ ਜਿਹੜਾ ਹੈ, ਜਿਸ ਨੂੰ ਉਹਨਾਂ ਨੇ, ਕਿਉਂਕਿ ਆਪਰੇਸ਼ਨ ਉੱਥੇ ਤਾਂ ਕੋਈ ਰੈਜ਼ਿਸਟੈਂਸ ਹੈ ਨਹੀਂ ਸੀ, ਅੰਦਰ ਹਥਿਆਰਬੰਦ ਲੋਕ ਤਾਂ ਹੈ ਹੀ ਨਹੀਂ ਸੀ, ਨਾ ਅੰਦਰੋਂ ਕੋਈ ਹਥਿਆਰ ਮਿਲਿਆ, ਨਾ ਕੋਈ ਸਿੰਘ ਸੀ। ਲੇਕਿਨ ਉਹ ਇਹ ਜਸਟੀਫਾਈ ਕਰਨਾ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਵੀ ਜੂਨ 84 ਜਿਹੜਾ ਉਹ ਉਹਨਾਂ ਦੀ ਬਹੁਤ ਵੱਡੀ ਹਾਰ ਹੋਈ ਹੈ, ਕਿਉਂਕਿ ਇੱਕ ਵੀ ਸਿੱਖ ਨੇ ਸਰੈਂਡਰ ਨਹੀਂ ਸੀ ਕੀਤਾ ਜੂਨ 84 ਔਰ ਇਹ ਫਾਈਟਿੰਗ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ ਜਿਹੜਾ ਈਵਨ ਮਾਰਕ ਟਲੀ ਜਾਂ ਸਤੀਸ਼ ਜੈਕਬ ਨੇ ਵੀ ਕਿਹਾ। ਸੋ ਇਹ ਫਿਰ ਉਹਨੂੰ ਅੱਗੋਂ ਜਸਟੀਫਾਈ ਕਰਨ ਦੇ ਲਈ ਅਸੀਂ ਦੇਖਾਂਗੇ ਕਿ ਕਿਵੇਂ ਜਿਹੜਾ 1988 ਦੇ ਵਿੱਚ ਫਿਰ ਬਲੈਕ ਥੰਡਰ 2 ਜਿਹਦਾ ਨਾਂ ਦਿੱਤਾ ਗਿਆ, ਜਿਹਨੂੰ ਮਾਸਟਰਮਾਈਂਡ ਅਜੀਤ ਡੋਵਲ, ਸ਼ੈਤਾਨ ਦੀ ਟੂਟੀ ਜਿਹੜਾ ਉਦੋਂ ਇੰਟੈਲੀਜੈਂਸ ਬਿਊਰੋ, ਮਰਡਰਰ, ਡਰਟੀ ਕਿਲਰ, ਉਸ ਦਾ ਜ਼ਿਕਰ ਅਸੀਂ ਕਰਾਂਗੇ। ਸੋ ਅੱਜ ਇਹ ਤਿੰਨੋਂ ਹੀ ਦਿਨ ਜਿਹੜੇ ਨੇ ਅਹਿਮੀਅਤ ਵਾਲੇ ਨੇ। ਸਾਨੂੰ ਇਹਨਾਂ ਤਿੰਨਾਂ 'ਚੋਂ ਹੀ ਕਿ ਜੇ ਸੁਨੇਹਾ ਕਹਿਣਾ ਹੋਏ ਤਾਂ ਇਹੀ ਮਿਲਦਾ ਹੈ ਕਿ ਭਾਈ ਜਦੋਂ ਤੁਸੀਂ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਦੇ ਹੋ, ਸਭ ਤੋਂ ਪਹਿਲਾਂ ਤੁਹਾਡਾ ਆਲਾ ਦੁਆਲਾ ਵੈਰ, ਹੁਣ ਉਹ ਭੰਗਾਣੀ ਦਾ ਯੁੱਧ, ਉਹਦੇ 'ਚ ਕੋਈ ਮੁਸਲਮਾਨ ਹਾਕਮ ਇਨਵੋਲਵ ਨਹੀਂ ਹੈ, ਕੋਈ ਔਰੰਗਜ਼ੇਬ ਇਨਵੋਲਵ ਨਹੀਂ ਹੈ, ਕੋਈ ਸਰਹੰਦ ਦਾ ਨਵਾਬ ਇਨਵੋਲਵ ਨਹੀਂ ਹੈ, ਕੋਈ ਲਾਹੌਰ ਦਾ ਨਵਾਬ ਇਨਵੋਲਵ ਨਹੀਂ ਹੈ। ਇਹ ਜਿਨ੍ਹਾਂ ਦੇ ਲਈ ਤੁਸੀਂ ਤੁਰੇ ਹੁੰਦੇ ਹੋ ਉਹ ਸਭ ਤੋਂ ਪਹਿਲਾਂ ਤੁਹਾਡੇ ਵੈਰ ਪੈਂਦੇ ਨੇ। ਔਰ ਜਮਰੌਦ ਦਾ ਕਿਲ੍ਹਾ ਸਾਨੂੰ ਇਹ ਯਾਦ ਦਹਾਨੀ ਕਰਵਾਉਂਦਾ ਹੈ ਕਿ ਭਾਈ ਕਦੇ ਜਿਸ ਕੌਮ ਨੇ ਹਰੀ ਸਿੰਘ ਨਲੂਏ ਵਰਗੇ ਜਰਨੈਲ ਪੈਦਾ ਕੀਤੇ ਹੋਣ, ਜਿਨ੍ਹਾਂ ਦੇ ਨਾਂ ਦੇ ਉੱਤੇ ਹੀ ਅੱਜ ਵੀ ਉਹਨਾਂ ਦੀ ਪਸ਼ਤੋ ਜ਼ਬਾਨ ਦੇ ਵਿੱਚ ਇਹ ਅਖਾਣ ਚੁੱਪ ਸ਼ਾ ਹਰੀਆ ਰਾਗਲਾ, ਮਾਵਾਂ ਕਹਿੰਦੀਆਂ ਸੀ ਕਿ ਚੁੱਪ ਕਰ, ਹਰੀ ਸਿੰਘ ਨਲੂਆ ਆਇਆ। ਔਰ ਅਫਗਾਨਾਂ ਦੀ ਵੀ ਜੇ ਅਸੀਂ ਕਹੀਏ ਦਾਤ ਦੇਣੀ ਬਣਦੀ ਹੈ, ਜੇ ਉਹ ਵੀ ਕਿਸੇ ਨੂੰ ਜਰਨੈਲ ਮੰਨਦੇ ਨੇ ਜਾਂ ਕਿਸੇ ਨੂੰ ਬਹਾਦਰ ਮੰਨਦੇ ਨੇ ਤਾਂ ਹਰੀ ਸਿੰਘ ਨਲੂਆ, ਇਹ ਵੀ ਇੱਕ ਬਹਾਦਰੀ, ਪਠਾਨ ਸ਼ਿਵਲਰਸ ਕੌਮ ਹੈ, ਬਹਾਦਰ ਕੌਮ ਹੈ, ਔਰ ਬਹਾਦਰ ਹੀ ਬਹਾਦਰ ਦਾ ਸਤਿਕਾਰ ਜਾਂ ਮਾਣ ਕਰ ਸਕਦਾ। ਇਹ ਹਿੰਦੂ ਕੋਵਰਡ ਜਿਹੜੇ ਨੇ ਖੁਦ ਹਜ਼ਾਰਾਂ ਸਾਲ ਜੁੱਤੀਆਂ ਖਾਂਦੇ ਰਹੇ, ਇਹ ਇਹਨਾਂ ਨੂੰ ਕੀ ਕਦਰ ਹੈ। ਸੋ ਇਹ ਵੀ ਸਾਡੇ ਲਈ ਆ। ਔਰ ਇਹਨੂੰ ਜੇ ਅਸੀਂ ਅੱਜ ਦੇ ਕੌਂਟੈਕਸਟ ਕੰਪੇਅਰ ਕਰੀਏ, ਉਹਨੇ ਠੀਕ ਕਿਹਾ ਪਿਛਲੇ ਦਿਨਾਂ 'ਚ ਕਿਨੇ ਇਹਨਾਂ ਨੇ ਡਾਕਟਰ ਚੀਮਾ ਨੇ ਆਪਣੀ ਸਟ੍ਰਕਟਨ ਦੀ ਸਪੀਚ ਦੇ ਵਿੱਚ ਕਿਹਾ ਸੀ ਕਿ ਜਿਸ ਕੌਮ ਨੇ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਵਰਗੇ ਲੀਡਰ ਦਿੱਤੇ ਹੋਣ, ਅੱਜ ਆਪਣੀ ਨਜ਼ਰ ਤਾਂ ਮਾਰੋ, ਤੁਹਾਨੂੰ ਇਹ ਮਸਖਰੇ ਲੀਡ ਕਰ ਰਹੇ ਨੇ, ਕਮੇਡੀਅਨ। ਕੋਈ ਭਗਵੰਤ ਮਾਨ ਆ ਗਿਆ, ਕੋਈ ਨਵਜੋਤ ਸਿੱਧੂ ਆ ਗਿਆ, ਹੁਣ ਕੋਈ ਅਨਮੋਲ ਕੇ ਕੌਣ ਉੱਥੋਂ ਖੜਾ, ਕਿ ਮਤਲਬ ਸਾਰੇ ਹੀ ਮਸਖਰੇ। ਇਹ ਸਾਨੂੰ ਦੇਖਣਾ ਪਏਗਾ ਕਿ ਵੀ ਅਸੀਂ ਕਿੱਥੋਂ ਕਿੱਥੇ ਤੱਕ ਆ ਗਏ ਹਾਂ। ਇਹ ਸਾਨੂੰ ਮਸਖਰੇ ਸਾਨੂੰ ਜਿਹੜਾ ਲੀਡ ਕਰ ਰਹੇ ਨੇ। ਔਰ ਸਾਡਾ ਤਬਕਾ ਜਿਹੜਾ ਅਸੀਂ ਬੈਠੇ ਬਹੁਤ ਖੁਸ਼ ਹਾਂ ਜੀ ਕਿ ਵੀ ਬਹੁਤ ਵਧੀਆ ਜੀ, ਬਹੁਤ ਸਾਡੀ ਇੰਨੇ ਕਰੋੜ ਦੀ ਜ਼ਮੀਨ ਹੋ ਗਈ, ਕਿੱਲਾ ਕਰੋੜ ਦਾ ਹੋ ਗਿਆ, ਫਿਰ ਉਹ ਲੱਖ ਦੀ ਲਾਹਨਤ ਹੀ ਕਿਹਾ ਜਾ ਸਕਦਾ। ਬਿਲਕੁਲ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਅੱਜ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV4.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।